12 ਸਾਲ ਪਹਿਲਾਂ ਅਸੀਂ ਵਿਸਕੌਨਸਨ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ 'ਚ ਇੱਕ ਨਸਲਵਾਦੀ ਗੋਰੇ ਵੱਲੋਂ ਐਤਵਾਰ ਦੇ ਦੀਵਾਨ ਵੇਲੇ ਉਸ ਜਿਹੜੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸ਼ੂਟਿੰਗ ਹੋਈ, ਉਸ ਦੇ ਵਿੱਚ 6 ਸਿੱਖਾਂ ਦੀ ਸ਼ਹੀਦੀ ਹੋਈ। ਹਾਲਾਂਕਿ ਉਹਨੂੰ ਮੌਕੇ ਦੇ ਉੱਤੇ ਮਾਰ ਦਿੱਤਾ ਗਿਆ। ਬੀਬੀ ਪਰਮਜੀਤ ਕੌਰ, ਸੀਤਾ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਸਿੰਘ, ਸੁਬੇਗ ਸਿੰਘ ਖੱਟੜ ਔਰ ਸਤਵੰਤ ਸਿੰਘ ਕਾਲੇਕੇ ਔਰ ਉਹਦੇ 'ਚ ਇੱਕ ਗੰਭੀਰ ਜ਼ਖਮੀ ਹੋਏ ਸਨ ਬਾਬਾ ਪੰਜਾਬ ਸਿੰਘ, ਸ਼ਾਇਦ ਉਹਨਾਂ ਦਾ ਬ੍ਰੇਨ ਡੈਡ ਸੀ ਜਾਂ ਕਿਵੇਂ ਸੀ, ਉਹਨਾਂ ਦੀ 2020 'ਚ ਮੌਤ ਹੋਈ। ਓਕ ਕ੍ਰੀਕ ਦੀ ਸੰਗਤ ਨੇ ਉਸ ਸਾਰੇ ਇੰਨੀ ਵੱਡੀ ਟ੍ਰੈਜਡੀ 6 ਲਾਸ਼ਾਂ ਪਈਆਂ ਨੇ ਔਰ ਉਸ ਤੋਂ ਬਾਅਦ ਜੋ ਚੱਲ ਰਿਹਾ, ਪਰ ਜਿਵੇਂ ਉਹਨਾਂ ਨੇ ਗ੍ਰੇਸਫੁਲੀ ਹੈਂਡਲ ਕੀਤਾ, ਉਹ ਸੀ ਸਿੱਖੀ ਦਾ ਮੈਸੇਜ ਆਣਾ। ਇੱਕ ਨੇ ਵੀ ਨਫ਼ਰਤ ਦਾ, ਉਹਨਾਂ ਨੇ ਕਿਹਾ ਜੀ ਠੀਕ ਹੈ, ਇਸ ਦੇ ਦਿਮਾਗ 'ਚ ਸੀ ਅਸੀਂ ਸਭ ਨੂੰ ਪਿਆਰ ਕਰਨ ਵਾਲੇ ਹਾਂ। ਜਦੋਂ ਮੋਰਨਿੰਗ ਹੁੰਦੀ ਹੈ ਜਾਂ ਜਿਹਨੂੰ ਸ਼ੋਕ ਕਹਿੰਦੇ ਨੇ, ਇਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਸਭ ਨੂੰ ਫੀਡ ਕਰ ਰਹੇ ਨੇ ਅੰਦਰ ਵੀ, ਇਹ ਇਹਨਾਂ ਦੇ ਗੁਰਦੁਆਰੇ ਇਹੋ ਜਿਹਾ ਤਾਂ ਕੋਈ ਹੈ ਨਹੀਂ ਜਿਹੜਾ ਇਬਾਦਤ ਦਾ ਥਾਂ ਜਿੱਥੇ ਇੰਨੀ ਵੈਲਕਮਿੰਗ। ਫਿਰ ਜਦੋਂ ਉਹਨਾਂ ਦੀ ਅੰਤਮ ਅਰਦਾਸ ਵੀ ਹੋਈ, ਜਿਵੇਂ ਸਟੇਟ ਲੈਵਲ ਦੇ ਉੱਤੇ ਉਹਨਾਂ ਨੂੰ ਆਨਰ ਦਿੱਤਾ ਗਿਆ। ਜਿੱਥੇ ਵੀ ਮੈਂ ਕਿਤੇ 에ਅਰਪੋਰਟ ਤੇ ਹੋਣਾ, ਕਿੰਨਿਆਂ ਨੇ ਆ ਕੇ ਕਹਿਣਾ ਵੀ ਫੀਲ ਵੈਰੀ ਸੌਰੀ ਫॉर ਵਟ ਹੈਪਨ ਟੂ ਯੂਰ ਪੀਪਲ ਔਰ ਕਿਉਂਕਿ ਮੇਨ ਸਟ੍ਰੀਮ ਮੀਡੀਆ ਨੇ ਵੀ ਆ ਕੇ ਦੱਸਿਆ ਕਿ ਵੀ ਇਹ ਹੈ ਜਿਹੜਾ ਧਰਮ ਜਿਹਦੇ 'ਚ ਕੋਈ ਨਫ਼ਰਤ ਦੀ ਥਾਂ ਨਹੀਂ ਹੈ। ਵਿਸਕੌਨਸਨ ਤੋਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਤੱਕ ਔਨ ਅਮਰੀਕਨ ਸੋਇਲ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੇ ਲਈ ਉਹਨਾਂ ਨੇ ਇੰਡੀਆ ਟ੍ਰਾਂਸਨੈਸ਼ਨਲ ਡਿਪਰੈਸ਼ਨ ਕਰ ਰਿਹਾ ਸੀ ਔਰ ਉਹਦੇ 'ਚ ਵੀ ਮੈਂ ਸਮਝਦਾ ਵੀ ਮੀਡੀਆ ਦੀ ਬਹੁਤ ਪੋਜ਼ਿਟਿਵਿਟੀ ਹੈ ਕਿ ਉਹਨਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਤੇ ਕਿੰਨੇ ਤੁਹਾਨੂੰ ਅੱਜ ਜਾਣਦੇ ਨੇ, ਇਸ ਕਰਕੇ ਹਮਦਰਦੀ ਕਰਨਗੇ ਆ ਕੇ ਕਿ ਵੀ ਨੋ ਕਿ ਵਟ ਇੰਡੀਆ ਇਜ਼ ਡੂਇੰਗ ਟੂ ਦਾ ਸਿੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਰ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 5 ਅਗਸਤ 2024 21 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਗੱਲ ਕਰਦੇ ਹਾਂ ਕਰੰਟ ਇਸ਼ੂ ਦੇ ਬਾਰੇ ਨਾਲ, ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਬਟ ਜਿੱਦਾਂ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲ ਵੀ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਔਰ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਓਕ ਕ੍ਰੀਕ ਵਿਸਕੌਨਸਨ ਤੋਂ ਸਰਦਾਰ ਜਤਿੰਦਰ ਸਿੰਘ ਜੋਰਾਵਰ ਨੂੰ। ਇਹਨਾਂ ਨੇ ਜਿਹੜੀ ਸਪਾਂਸਰਸ਼ਿਪ ਜਿਹੜੀ ਭੇਜੀ ਹੈ ਉਹ ਆਪਣੀ ਬੇਟੀ ਪ੍ਰੀਤ ਕੌਰ ਨੂੰ, ਜੋ US 에ਅਰ ਫੋਰਸ ਵਿੱਚ ਮਾਸਟਰ ਸਾਰਜੈਂਟ ਵਜੋਂ ਮਿਲੀ ਤਰੱਕੀ ਦੀ ਖੁਸ਼ੀ ਵਿੱਚ ਉਹਨਾਂ ਨੇ ਜਿਹੜੀ ਹੈ ਸਪਾਂਸਰਸ਼ਿਪ ਭੇਜੀ ਹੈ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਅੱਜ ਅਸੀਂ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿੱਚ ਬੈਠੇ ਹਾਂ, ਸਾਡੇ ਕੋਲ ਉਹ ਮੌਕੇ ਹਨ ਜੋ ਅਸੀਂ ਪੰਜਾਬ ਭਾਰਤ ਵਿੱਚ ਕਦੇ ਹਾਸਲ ਨਹੀਂ ਕਰ ਸਕਦੇ ਸੀ। ਸੋ ਅਸੀਂ ਜਿੱਥੇ ਪੈਸੇ ਕਮਾ ਰਹੇ ਹਾਂ ਤਾਂ ਉੱਥੇ ਆਪਣੀ ਨੌਜਵਾਨ ਪੀੜ੍ਹੀ ਨੂੰ ਪ੍ਰੋਫੈਸ਼ਨਲ ਲਾਈਫ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰੀਏ, ਇੱਥੋਂ ਦੇ ਸਿਸਟਮ ਦਾ ਹਿੱਸਾ ਬਣੀਏ, ਹਰ ਖਿੱਤੇ ਵਿੱਚ ਅੱਗੇ ਵਧੀ। ਅੱਜ ਜਿਹੜੀ ਓਕ ਕ੍ਰੀਕ ਸ਼ੂਟਿੰਗ ਦੀ 12ਵੀਂ ਵਰ੍ਹੇਗੰਢ ਵੀ ਹੈ। ਸੋ ਅਮਰੀਕੀ ਸਿਸਟਮ ਵਿੱਚ ਸਾਡਾ ਯੋਗਦਾਨ
ਆਜ਼ਾਦੀ ਜਿਹੜਾ ਅਜਾਈ ਉਹ ਨਹੀਂ ਜਾਏਗਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੀ ਦਾ ਅਤੇ ਜਿਹੜੇ ਉਹਨਾਂ ਦਾ ਪਰਿਵਾਰ ਹੈ, ਜਿਹੜੇ ਉਹਨਾਂ ਦੀ ਬੇਟੀ ਪ੍ਰੀਤ ਕੌਰ ਨੂੰ ਜਿਹੜੀ ਤਰੱਕੀ ਮਿਲੀ ਹੈ ਉਸ ਦੀ ਆਪਾਂ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਪਾਂਸਰ ਕੀਤਾ। ਔਰ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਾਂਗੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166195984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਜਿਸ ਤਰ੍ਹਾਂ ਕਿ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਅਮਰੀਕਾ ਦੀ ਵਿਸਕੌਨਸਨ ਸਟੇਟ ਦੇ ਓਕ ਕ੍ਰੀਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨਸਲਵਾਦੀ ਗੋਰੇ ਵੱਲੋਂ ਸ਼ਹੀਦ ਕੀਤੇ 6 ਸਿੱਖਾਂ ਦੀ ਯਾਦ ਨੂੰ ਸਮਰਪਿਤ ਵੀ ਹੈ। ਸੋ ਅਮਰੀਕਨ ਸਿੱਖਾਂ ਨੇ ਇਹਨਾਂ ਵਰਿਆਂ ਵਿੱਚ ਨਸਲਵਾਦ ਦੇ ਦੈਨ ਤੋਂ ਲੈ ਕੇ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਦੇ ਜ਼ੁਲਮਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ। ਇਸ ਸਭ ਦੇ ਬਾਵਜੂਦ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਰਹਿੰਦੇ ਅਮਰੀਕਾ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਸਭ ਬਾਰੇ? ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜਤਿੰਦਰ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਆਪਣੀ ਬੇਟੀ ਪ੍ਰੀਤ ਕੌਰ, ਜਿਸ ਨੂੰ ਅਮਰੀਕਨ 에ਅਰ ਫੋਰਸ ਦੇ ਵਿੱਚ ਤਰੱਕੀ ਮਿਲੀ ਹੈ, ਉਹਨਾਂ ਨੇ ਮਾਸਟਰ ਸਾਰਜੈਂਟ ਦੇ ਤੌਰ ਤੇ ਪ੍ਰਮੋਟ ਹੋਏ ਨੇ। ਨਾਈਸ। ਇਸ ਯੂਨੀਕ ਘਟਨਾ ਨੂੰ ਵੀ ਔਰ ਇਹਦੇ ਨਾਲ, ਕਿਉਂਕਿ ਸਰ ਸਾਹਿਬ ਵਿਸਕੌਨਸਨ 'ਚ ਰਹਿੰਦੇ ਨੇ, ਓਕ ਕ੍ਰੀਕ 'ਚ, ਉਹਨਾਂ ਨੇ ਸਭ ਨੂੰ ਯਾਦ ਦਹਾਨੀ ਕਰਵਾਈ ਹੈ ਕਿ ਠੀਕ 12 ਸਾਲ ਪਹਿਲਾਂ ਜੋ ਕੁਝ ਉਸ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ 'ਚ ਇੱਕ ਨਸਲਵਾਦੀ ਵੱਲੋਂ ਗੁਰਦੁਆਰਾ ਸਾਹਿਬ 'ਚ ਵੜ ਕੇ ਕੀਤਾ ਗਿਆ, ਜਿਸ ਦਾ ਜ਼ਿਕਰ ਅਸੀਂ ਵੇਰਵੇ ਨਾਲ ਕਰਾਂਗੇ। 6 ਸਿੱਖ ਸ਼ਹੀਦ, ਜਿਨ੍ਹਾਂ ਦੇ ਵਿੱਚ ਇੱਕ ਬੀਬੀ ਪਰਮਜੀਤ ਕੌਰ ਵੀ, ਉਹਨਾਂ ਦੀ ਯਾਦ ਨੂੰ ਵੀ ਸਾਨੂੰ ਵੀ ਯਾਦ ਦਿਵਾਇਆ ਔਰ ਉਹਨਾਂ ਦੇ ਰਾਹੀਂ ਅਸੀਂ ਅੱਜ ਦਾ ਲੀਡ ਸੈਗਮੈਂਟ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਔਰ ਵੀਰ ਜਤਿੰਦਰ ਸਿੰਘ, ਜਿਵੇਂ ਕਿ ਅਮਰਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਪੁਰਾਣੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਜਾਣੂ ਰਹੇ ਨੇ, ਭਾਵੇਂ ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਲੰਬਾ ਵਕਤ ਨਹੀਂ ਰਿਹਾ ਜਦੋਂ ਵੀ ਉਹ ਮਿਲੇ ਜਾਂ, ਲੇਕਿਨ ਜਦੋਂ ਡਾਕਟਰ ਸਾਹਿਬ ਨੇ ਚੜ੍ਹਾਈ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਉਹ TV 84 ਦੇ ਨਾਲ ਵੀ ਜੁੜੇ ਔਰ ਉਹਨਾਂ ਨੇ ਇਸ ਖਾਸ ਦਿਨ ਨੂੰ 5 ਅਗਸਤ ਨੂੰ ਚੁਣਿਆ ਸਪਾਂਸਰਸ਼ਿਪ ਭੇਜਣ ਦੇ ਲਈ। ਔਰ ਜਿਹੜਾ ਉਹਨਾਂ ਦਾ ਮੈਸੇਜ ਹੈ ਬੜਾ ਇੰਪੋਰਟੈਂਟ ਹੈ ਔਰ ਇਹ ਦੋਵੇਂ ਪਾਸੇ, ਜਿੱਥੇ ਅਸੀਂ ਚੈਲੰਜਸ ਦੀ ਗੱਲ ਕਰਦੇ ਹਾਂ ਕਿ ਕੌਮ ਦੇ ਸਾਹਮਣੇ ਵਿਦਨ ਪੰਜਾਬ ਗੱਲ ਕਰਦੇ ਹਾਂ, ਅਸੀਂ ਇਹ ਸਮਝਦੇ ਹਾਂ ਔਰ ਹਮੇਸ਼ਾ ਸਾਡਾ ਕਨਕਲੂਜਨ ਹੁੰਦਾ ਹੈ ਔਰ 40 ਵਰ੍ਹਿਆਂ ਦੇ ਅਨੁਭਵ ਤੋਂ ਬਾਅਦ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜੂਨ 84 ਤੋਂ ਹੁਣ ਤੱਕ ਇਹਨਾਂ 40 ਵਰ੍ਹਿਆਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਸਾਨੂੰ ਇਹ ਯਕੀਨ ਦਹਾਨੀ ਕਰਵਾਏ ਕਿ ਭਾਰਤ ਦੇ ਨਕਸ਼ੇ ਵਿੱਚ ਸਿੱਖਾਂ ਲਈ ਕੁਝ ਬਦਲਿਆ। ਹਾਲਾਤ ਵੱਧ ਤੋਂ ਬਦਤਰ ਹੋਏ ਨੇ ਔਰ ਇਹਨਾਂ 40 ਵਰ੍ਹਿਆਂ 'ਚ ਹਰ ਚੜ੍ਹਦੇ ਸੂਰਜ ਨੇ ਇਹ ਯਕੀਨ ਦਹਾਨੀ ਬਣਾ ਦਿੱਤੀ ਹੈ ਕਿ ਭਾਰਤ ਦੇ ਨਕਸ਼ੇ ਵਿੱਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਔਰ ਇਸ ਦੇ ਉੱਤੇ ਕਿਉਂਕਿ ਅਸੀਂ ਪਿਛਲੇ 12 ਵਰ੍ਹਿਆਂ ਤੋਂ ਹੀ ਲਗਾਤਾਰਤਾ ਦੇ ਨਾਲ ਗੱਲ ਵੀ ਕਰਦੇ ਆ ਰਹੇ, ਕਿਉਂਕਿ ਜਦੋਂ ਅਸੀਂ 12 ਵਰ੍ਹੇ ਓਕ ਕ੍ਰੀਕ ਦੀ ਯਾਦ ਦਹਾਨੀ ਕਰ ਰਹੇ ਹਾਂ ਅਗਸਤ ਦੇ ਮਹੀਨੇ, ਤੇ ਯਾਦ ਰਹੇ ਕਿ ਇਸੇ ਵਰ੍ਹੇ ਦੇ ਵਿੱਚ ਹੀ 2012 ਦੇ ਵਿੱਚ ਦਸੰਬਰ ਮਹੀਨੇ 'ਚ TV 84 ਦੀ ਸ਼ੁਰੂਆਤ ਹੋਈ ਔਰ ਇਹ ਵਾਕਿਆ ਜਦੋਂ ਓਕ ਕ੍ਰੀਕ ਦੇ ਵਿੱਚ ਹੋਇਆ, ਕੁਦਰਤੀ ਯੂਨਾਈਟਿਡ ਸਿੱਖਸ ਦਾ ਕੈਂਪ ਮਿਸ਼ੀਗਨ ਦੇ ਵਿੱਚ ਚੱਲ ਰਿਹਾ ਸੀ ਔਰ ਮੈਨੂੰ ਯਾਦ ਹੈ ਕਿ ਅਸੀਂ ਉਸੇ ਸ਼ਾਮ ਜਿਹੜਾ ਉੱਥੋਂ ਡਰਾਈਵ ਕਰਕੇ ਵਿਸਕੌਨਸਨ ਗਏ ਔਰ ਉਹ ਸਾਰੇ ਜਿਹੜੇ ਸ਼ੋਕ ਸਮਾਗਮਾਂ ਦਾ ਹਿੱਸਾ ਵੀ ਬਣੇ, ਮੀਡੀਆ ਦੇ ਨਾਲ ਵੀ ਗੁਫ਼ਤਗੂ ਹੋਈ। ਫਿਰ ਜਦੋਂ ਸਟੇਟ ਲੈਵਲ ਦੇ ਉੱਤੇ ਉਹਨਾਂ ਦਾ ਆਨਰ ਕੀਤਾ ਗਿਆ ਇਹਨਾਂ ਸ਼ਹੀਦਾਂ ਦਾ, ਮਿਸ਼ੇਲ ਓਬਾਮਾ ਨੇ ਵੀ ਵਿਜ਼ਿਟ ਕੀਤਾ। ਬਾਅਦ ਦੇ ਵਿੱਚ ਕਿਸ ਲੈਵਲ ਦੇ ਉੱਤੇ ਉਹਨਾਂ ਨੂੰ ਔਰ ਅਮਰੀਕਾ ਦੇ ਝੰਡੇ ਜਿਹੜੇ ਨੇ ਕਈ ਦਿਨ ਚੁੱਕੇ ਰੱਖੇ ਗਏ, ਹਾਫ ਮੈਸਟ ਜਿਹਨੂੰ ਅਸੀਂ ਕਹਿੰਦੇ ਔਰ ਇਕੱਲਾ ਅਮਰੀਕਾ 'ਚ ਹੀ ਨਹੀਂ ਸੀ, ਜਿੱਥੇ ਜਿੱਥੇ ਵੀ ਅਮਰੀਕਾ ਦੇ ਫੌਜੀ ਅੱਡੇ ਨੇ ਔਰ ਦੂਸਰੇ ਨੇ ਉਹਨਾਂ ਦੇ ਵਿੱਚ ਵੀ ਝੰਡੇ ਹਾਫ ਮਾਸਟ ਰਹੇ। ਇਹ ਪ੍ਰੈਜ਼ੀਡੈਂਟ ਓਬਾਮਾ ਵੱਲੋਂ ਔਰ ਜਿਵੇਂ ਵਾਈਟ ਹਾਊਸ ਨੇ ਔਰ ਪ੍ਰੈਜ਼ੀਡੈਂਟ ਓਬਾਮਾ ਨੇ ਮੈਸੇਜ ਦਿੱਤਾ ਸੀ ਕਿ ਵੀ ਇਹ ਸਿੱਖਾਂ ਦੇ ਗੁਰਦੁਆਰੇ 'ਤੇ ਹਮਲਾ
ਜੇ ਉਹਨਾਂ ਦੇ ਸਿੱਖ ਹੋਣ ਕਰਕੇ ਹੈ ਤੇ ਅਸੀਂ ਵੀ ਸਾਰੇ ਸਿੱਖ ਹੈ। ਔਰ ਇਹ ਬਹੁਤ ਵੱਡੀ ਗੱਲ ਸੀ ਉਸ ਪੀਰੀਅਡ ਦੀ, ਉਹਦੀ ਵੀ ਅਸੀਂ ਗੱਲ ਕਰਾਂਗੇ ਕਿ ਉਹ ਆਪਣੇ ਆਪ ਦੇ ਵਿੱਚ ਕਿਵੇਂ ਹਰ ਅਮਰੀਕਨ ਸਾਡੇ ਨਾਲ ਖਲੋਤਾ, ਕਿੰਨੇ ਸਮਾਗਮ ਉੱਥੇ ਉਹਨਾਂ ਦੀ ਯਾਦ 'ਚ ਹੋਏ। ਪਰ ਉਸ ਤੋਂ ਪਹਿਲਾਂ ਜਿਹੜਾ ਮੈਸੇਜ ਸਰ ਜਤਿੰਦਰ ਸਿੰਘ ਜੀ ਨੇ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਾਡੀ ਸਟਰਗਲ ਕੌਮੀ ਘਰ ਖਾਲਿਸਤਾਨ ਦੀ ਉਹ ਹੈ, ਰਹੇਗੀ, ਉਸ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ। ਬਾਹਰ ਬੈਠਾ ਸਿੱਖ ਡਾਇਸਪੋਰਾ ਜਿਹੜਾ ਲਗਭਗ 5 ਮਿਲੀਅਨ ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ, ਉਸ ਨੇ ਇਹਨਾਂ ਮੁਲਕਾਂ 'ਚ ਰਹਿੰਦਿਆਂ ਵੀ ਚੈਲੰਜ ਫੇਸ ਕੀਤੇ ਨੇ। ਹਾਲਾਂ ਲਗਭਗ 125 ਸਾਲ ਸਿੱਖਾਂ ਦੀ ਹਿਸਟਰੀ ਹੈ ਇਸ ਮੁਲਕ 'ਚ, ਤੇ ਜੇ ਅਸੀਂ 19th ਸੈਂਚੁਰੀ ਐਂਡ ਤੋਂ ਲਗਾਤਾਰਤਾ ਨਾਲ ਦੇਖੀਏ ਤੇ ਫਿਰ ਵੱਡੇ ਵੱਡੇ ਚੈਲੰਜਸ, ਅਮਰੀਕਾ ਦੀ ਸਿਟੀਜ਼ਨਸ਼ਿਪ ਜਿਹੜੀ ਅੱਜ ਇੱਥੇ ਅਸਾਈਲਮ ਲੈ ਕੇ ਔਰ 3 ਸਾਲ ਜਾਂ 4 ਸਾਲ ਦੇ ਵਿੱਚ ਸਿਟੀਜ਼ਨ ਬਣੇ ਹੁੰਦੇ ਨੇ ਗ੍ਰੀਨ ਕਾਰਡ ਤੋਂ ਬਾਅਦ। ਪਰ ਕਦੇ ਉਸ ਕਹਾਣੀ ਨੂੰ ਵੀ ਦੇਖੀਏ, ਡਾਕਟਰ ਭਗਤ ਸਿੰਘ ਥਿੰਦ ਜਿਹੜੇ ਫਸਟ ਵਰਲਡ ਵਾਰ ਦੇ ਵਿੱਚ ਲੜੇ, ਪਰਪਲ ਹਾਰਟ ਵੀ ਉਹਨਾਂ ਨੇ ਜਿੱਤਿਆ, ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਸਿਟੀਜ਼ਨਸ਼ਿਪ ਕਿਸੇ ਗੈਰ ਗੋਰੇ ਨੂੰ ਦਿੱਤੀ ਨਹੀਂ ਸੀ ਜਾਂਦੀ। ਔਰ ਈਵਨ ਇਹ ਵੀ ਲਾਅ ਸੀ ਕਿ ਜੇ ਕੋਈ ਗੋਰੀ ਕਿਸੇ ਦੇਸੀ ਦੇ ਨਾਲ ਜਾਂ ਜਿਹੜਾ ਨਾਨ ਵਾਈਟ ਹੈ ਵਿਆਹ ਕਰ ਲੈਂਦੀ ਸੀ ਤਾਂ ਉਹਦੀ ਵੀ ਸਿਟੀਜ਼ਨਸ਼ਿਪ ਚਲੀ ਜਾਂਦੀ ਸੀ। ਔਰ ਡਾਕਟਰ ਭਗਤ ਸਿੰਘ ਜਿਨ੍ਹਾਂ ਨੇ ਜਿਹੜੇ ਜੰਗ 'ਚ ਲੜੇ ਫਸਟ ਵਰਲਡ ਵਾਰ 'ਚ, ਪਰਪਲ ਹਾਰਟ ਉਹਨਾਂ ਨੇ ਜਿੱਤਿਆ, ਉਹ ਆਪਣਾ ਕੇਸ ਸੁਪਰੀਮ ਕੋਰਟ ਤੱਕ ਲੈ ਕੇ ਗਏ ਔਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੂਵ ਕੀਤਾ ਕਿ ਜੇ ਇਹ ਕਾਨੂੰਨ ਦੇ ਮੁਤਾਬਕ ਕਾਕੇਸ਼ੀਅਨ ਰੇਸ, ਕਿਉਂਕਿ ਵਾਈਟ ਜਿਹੜੇ ਨੇ ਕਾਕੇਸ਼ੀਅਨ ਰੇਸ਼ੀਅਲ ਗਰੁੱਪ 'ਚ ਆਉਂਦੇ ਨੇ, ਕਾਕੇਸ਼ੀਅਨ ਰੇਸ ਨੂੰ ਹੀ ਸਿਟੀਜ਼ਨਸ਼ਿਪ ਦਾ ਹੱਕ ਹੈ ਤੇ ਅਸੀਂ ਵੀ ਕਾਕੇਸ਼ੀਅਨ ਹੈ। ਕਿਉਂਕਿ ਜ਼ਾਹਰ ਹੈ ਜਦੋਂ ਅਸੀਂ ਇੰਡੋ ਯੂਰਪੀਅਨ ਜਾਂ ਦੂਜਾ ਦੇਖਦੇ ਹਾਂ ਤੇ ਉਹ ਅੱਡ-ਅੱਡ ਰੇਸਿਸ ਦੇ ਵਿੱਚ ਚਾਈਨੀਜ਼ ਯੈਲੋ ਰੇਸ 'ਚ ਆ ਜਾਂਦੇ ਨੇ। ਔਰ ਇਸੇ ਤਰ੍ਹਾਂ ਜਿਹੜਾ ਇੱਕ ਹਿੱਸਾ ਹੈ ਵੱਡਾ ਉਹ ਮੰਗਲੋਇਡ ਕਰਕੇ, ਜਿਨ੍ਹਾਂ ਦੇ ਵਿੱਚ ਇਹ ਸਾਰੇ ਹੀ ਜਿਹੜੇ, ਜਦੋਂ ਅਸੀਂ ਈਸਟ ਏਸ਼ੀਆ ਦੀ ਗੱਲ ਕਰਦੇ ਹਾਂ ਸੋ ਉਹਦੇ ਵਿੱਚ ਚਾਈਨਾ ਵੀ ਹੈ, ਜਾਪਾਨ ਵੀ ਹੈ, ਨਾਰਥ ਕੋਰੀਆ, ਸਾਊਥ ਕੋਰੀਆ ਔਰ ਭਾਰਤ ਦੇ ਬਹੁਤ ਸਾਰੇ ਈਵਨ ਨਾਰਥ ਈਸਟ ਦੇ ਵੀ ਉਸ ਫੀਚਰਸ ਵਾਈਜ਼ ਔਰ ਬੋਨੀ ਸਟਰਕਚਰ ਵਾਈਜ਼ ਉਹਦੇ 'ਚ ਆਉਂਦੇ ਨੇ। ਔਰ ਕਿਉਂਕਿ ਸਾਡਾ ਪੰਜਾਬ ਦੇ ਖਿੱਤੇ ਦਾ ਜਿਹੜਾ ਬੋਨੀ ਸਟਰਕਚਰ ਔਰ ਰੇਸ਼ੀਅਲ ਜਾਂ DNA ਵਾਈਜ਼ ਵਾਈਟ ਵੱਲ ਹੀ ਜਾਂਦਾ, ਕਾਕੇਸ਼ੀਅਨ ਮਾਊਂਟੇਨਸ ਅਫਗਾਨਿਸਤਾਨ ਔਰ ਯੂਰਪ ਉਸ ਨੂੰ ਵੰਡਦੀਆਂ ਨੇ। ਔਰ ਇਹ ਕਿਉਂਕਿ ਮਾਈਗ੍ਰੇਸ਼ਨ ਵੱਡੇ ਪੈਮਾਨੇ ਤੇ ਹੁੰਦੀ ਰਹੀ, ਉਹ ਪਾਰਟ ਰਿਹਾ ਉਹਦੇ ਇੱਕ ਡਿਫਰੈਂਟ ਵੇਰਵਾ ਹੈ। ਲੇਕਿਨ ਸੁਪਰੀਮ ਕੋਰਟ ਨੇ ਵੀ ਇਹ ਕਹਿ ਕੇ ਡਿਨਾਈ ਕੀਤਾ ਕਿ ਬੇਸ਼ੱਕ ਇਹ ਠੀਕ ਹੈ ਕਾਕੇਸ਼ੀਅਨ ਦੇ ਉਹਨਾਂ ਨੇ ਜੋ ਵੀ ਆਪਣਾ ਕੇਸ ਦਿੱਤਾ, ਪਰ ਜਦੋਂ ਇਹ ਕਾਨੂੰਨ ਬਣਾਇਆ ਗਿਆ ਸੀ ਉਦੋਂ ਜਿਹੜੀ ਇਹਦੀ ਇੰਟੈਂਟ ਸੀ ਉਹ ਇਹ ਨਹੀਂ ਸੀ ਕਿ ਸਭ ਨੂੰ ਦਿੱਤੀ ਜਾਏ, ਔਰ ਫਿਰ ਡਿਨਾਈ ਕਰਤਾ ਗਿਆ 2 ਵਾਰ। ਔਰ ਬਾਅਦ ਦੇ ਵਿੱਚ 1930 ਦੇ ਨੇੜੇ ਤੇੜੇ ਜਾ ਕੇ ਫਿਰ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਦਿੱਤੀ ਇਸ ਹੈਡਿੰਗ ਦੇ ਥੱਲੇ ਕਿ ਸਾਬਕਾ ਵੈਟਰਨ ਜਿਹੜੇ ਨੇ, ਭਾਵੇਂ ਉਹ ਕਿਸੇ ਰੇਸ ਤੇ ਵੀ ਸੀ ਫੌਜੀ, ਤੇ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਦਿੰਦੇ। ਔਰ ਇਹ ਕਹਾਣੀ ਇਸ ਲਈ ਕਿਉਂਕਿ ਇਹ ਜਦੋਂ ਅਸੀਂ ਸਿੱਖ ਰੈਜ਼ਿਲੀਅੰਸ ਦੀ ਗੱਲ ਕਰਦੇ ਹਾਂ, ਸਿੱਖ ਰੈਜ਼ਿਸਟੈਂਸ ਦੀ ਗੱਲ ਕਰਦੇ ਹਾਂ, ਸਿੱਖ ਫਾਈਟਿੰਗ ਦੀ ਗੱਲ ਕਰਦੇ ਹਾਂ, ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਜਦੋਂ ਅੰਗਰੇਜ਼ਾਂ ਤੋਂ ਜਾਂ ਮੁਗਲਾਂ ਤੋਂ ਜਾਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਤੋਂ ਆਜ਼ਾਦੀ ਦਾ ਆਪਣਾ ਇਤਿਹਾਸ ਸੁਣਾਉਂਦੇ ਤੇ ਇਹ ਉੱਥੋਂ ਤੱਕ ਮਹਿਦੂਦ ਹੈ। ਸਿੱਖ ਜਿੱਥੇ ਗਏ ਉਹਨਾਂ ਨੇ ਇਨਜਸਟਿਸ ਦੇ ਖਿਲਾਫ ਝੰਡਾ ਚੁੱਕਿਆ, ਉਸ ਸਿਸਟਮ ਦੇ ਵਿੱਚ ਉਹਨਾਂ ਨੇ ਆਪਣਾ ਬੈਸਟ ਦਿੱਤਾ ਜੋ ਦੇ ਸਕਦੇ ਸੀ, ਲੋਕਾਂ ਦੇ ਹੱਕਾਂ ਲਈ ਖਲੋਤੇ। ਔਰ ਕਿਉਂਕਿ ਅਸੀਂ ਹੁਣ ਦੁਨੀਆ ਦੇ ਜਿਹੜੇ ਵੱਡੇ ਕੰਟੀਨੈਂਟ ਨੇ ਉਹਨਾਂ 'ਚ ਸਭ ਤੋਂ ਵੱਡਾ ਕੰਟੀਨੈਂਟ ਅਫਰੀਕਾ ਹੈ। ਅਫਰੀਕਾ ਦੇ ਵਿੱਚ ਲਗਭਗ 54 ਮੁਲਕ ਨੇ, 54 ਆਬਾਦੀ ਵਾਈਜ਼, ਭਾਵੇਂ ਏਸ਼ੀਆ ਵੱਡਾ ਮਹਾਦੀਪ ਹੈ ਜਾਂ ਵੱਡਾ ਕੰਟੀਨੈਂਟ ਹੈ। ਪਰ ਜੇ ਤੁਸੀਂ ਈਵਨ ਅਫਰੀਕਾ ਦੇ ਵਿੱਚ ਵੀ ਜਾ ਕੇ ਦੇਖੋਗੇ, ਕੀਨੀਆ ਦੇ ਵਿੱਚ ਇੱਕ ਸਰਦਾਰ ਸਾਹਿਬ ਹੀਰੋ ਨੇ ਉਹਨਾਂ ਦੇ, ਜਿਨ੍ਹਾਂ ਨੇ ਕੀਨੀਅਨ ਸਟਰਗਲ ਦੇ ਵਿੱਚ ਕਿੰਨਾ ਵੱਡਾ ਹਿੱਸਾ ਪਾਇਆ, ਇਵੇਂ ਹੀ ਯੁਗਾਂਡਾ ਔਰ ਦੂਸਰੇ ਮੁਲਕਾਂ 'ਚ ਵੀ। ਸੋ ਇਹ ਸਿੱਖਾਂ ਦੀ ਪ੍ਰੋਗਰਾਮਿੰਗ ਹੈ ਜਿਹੜੀ 10 ਗੁਰੂ ਸਾਹਿਬਾਨ ਨੇ 230 ਵਰ੍ਹਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਖਾਲਸਾ ਸਾਜਨਾ ਤੱਕ ਕੀਤੀ ਹੋਈ ਹੈ ਕਿ ਅਸੀਂ ਜਿੱਥੇ ਜਾਵਾਂਗੇ ਉੱਥੇ ਜਿਹੜਾ ਉਹ ਬਰਾਬਰੀ ਦੀ ਗੱਲ ਕਰਾਂਗੇ, ਹੱਕ ਦੀ ਗੱਲ ਕਰਾਂਗੇ, ਕਿਰਤ ਕਮਾਈ ਕਰਾਂਗੇ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਜਦੋਂ ਸਿੱਖ 19ਵੀਂ ਸਦੀ ਦੇ ਅਖੀਰ 'ਚ ਆਏ, ਕਿੰਨੇ ਸਾਰੇ ਉਹਨਾਂ ਨੇ ਹੁਣ ਤਾਂ ਇਤਿਹਾਸਕ ਸਬੂਤ ਵੀ ਸਾਂਭੇ ਨੇ। ਉਹ ਘੋੜੇ ਦੇ ਨਾਲ, ਘੋੜਾ ਗੱਡੀ ਰਾਹੀਂ ਜਿਹੜੀਆਂ ਛੋਟੀਆਂ ਚੀਜ਼ਾਂ ਵਪਾਰੀਆਂ ਵਾਂਗ ਵੇਚਦੇ ਸੀ, ਜਾਂ ਜਿਵੇਂ ਯੂਰਪ ਦੇ ਵਿੱਚ ਹੁਣ ਉਹ ਫਲੀਆ ਮਾਰਕੀਟ ਲੱਗਦੀ ਹੈ, ਜਾਂ ਉਹ
ਛੋਟਾ ਛੋਟਾ ਕਰ ਦੇਣ, ਇਵੇਂ ਹੀ ਉਹਨਾਂ ਨੇ ਸ਼ੁਰੂ ਕੀਤਾ। ਪਰ ਉਦੋਂ ਵੀ ਉਹ ਕਿੰਨੇ ਕਾਈਂਡ ਸੀ, ਕਿੰਨੇ ਦਿਆਲੂ ਸੀ, ਕਿਵੇਂ ਜਿਹੜਾ ਉਹਨਾਂ ਦੇ ਬੱਚਿਆਂ ਨੂੰ, ਕਿ ਉਹਨਾਂ ਦੇ 4-4 ਜਨਰੇਸ਼ਨਾਂ ਜਿਹੜੀਆਂ ਨੇ ਉਹ ਯਾਦ ਕਰਦੇ ਨੇ ਔਰ ਉਹਨਾਂ ਦੀਆਂ ਯਾਦਾਂ ਸਾਂਭੀਆਂ ਹੋਈਆਂ ਨੇ। ਔਰ ਈਵਨ ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਵਾਈਟ ਆਸਟ੍ਰੇਲੀਅਨਸ ਨਾਲ ਕੀਤਾ, ਈਵਨ ਜਦੋਂ ਉਹਨਾਂ ਦਾ ਨੇਟਿਵਸ ਦੇ ਨਾਲ, ਜਿਨ੍ਹਾਂ ਨੂੰ ਉੱਥੇ ਐਬੋਰੀਜਨਸ ਉਹਨਾਂ ਜ਼ਮਾਨਿਆਂ 'ਚ ਕਿਹਾ ਜਾਂਦਾ ਸੀ, ਉਹਨਾਂ ਦੇ ਇੱਕ ਅੱਧੇ ਪਿੰਡ ਦਾ ਨਾਂ ਹੀ ਸਿੰਘ ਵਾਂਗ ਹੈ ਜਾਂ ਦੂਜਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇੱਥੇ ਆਏ ਸੀ ਔਰ ਉਹ ਜੋ ਸਾਡੇ ਨਾਲ ਸਲੂਕ ਕਰਦੇ ਸੀ ਉਹ ਦੂਸਰਿਆਂ ਨਾਲੋਂ ਬਿਲਕੁਲ ਵੱਖਰਾ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਵੀ ਸਾਡੀ ਫਿਤਰਤ ਦਾ ਹਿੱਸਾ ਹੈ ਕਿ ਅਸੀਂ ਜਿਸ ਸਿਸਟਮ ਦੇ ਵਿੱਚ ਗਏ, ਅਸੀਂ ਉਹਦੇ 'ਚ ਵੀ ਉਹਨਾਂ ਵੈਲਿਊਜ਼ ਨੂੰ, ਆਪਣੀ ਸਿੱਖੀ ਵੈਲਿਊਜ਼ ਨੂੰ ਕਾਇਮ ਰੱਖਦਿਆਂ ਹੋਇਆਂ ਉਹਨਾਂ ਦਾ ਅਸੀਂ ਹਿੱਸਾ ਵੀ ਬਣੇ। ਔਰ ਅਮਰੀਕਾ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਫਿਰ ਜਦੋਂ ਇਮੀਗ੍ਰੇਸ਼ਨ ਇੱਥੇ ਸਿਵਲ ਲਿਬਰਟੀ ਮੂਵਮੈਂਟ ਤੋਂ ਬਾਅਦ ਖੁੱਲ੍ਹਦੀ ਹੈ ਜਾਂ ਫਿਰ 80s ਤੱਕ ਪਹੁੰਚਦੇ ਆ, ਸਿੱਖ ਅਗਲੇ ਜਿਹੜਾ ਉੱਥੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਇੱਥੇ ਪੋਲੀਟੀਕਲ ਅਸਾਈਲਮ ਲਈ ਆਉਂਦੇ ਨੇ, ਤੇ ਫਿਰ ਇਸ ਸੁਸਾਇਟੀ ਦੇ ਵਿੱਚ ਵੀ ਜੇ ਤੁਸੀਂ ਗੱਲ ਕਰ ਲਈ, ਸਿਟੀਜ਼ਨਸ਼ਿਪ ਤੱਕ ਨਹੀਂ ਸੀ, ਪ੍ਰਾਪਰਟੀ ਰਾਈਟ ਵੀ ਨਹੀਂ ਸੀ। ਔਰ ਜਦੋਂ ਤੱਕ ਤੁਸੀਂ ਯੂਬਾ ਸਿਟੀ ਜਾਂ ਦੂਸਰੇ ਏਰੀਆ 'ਚ ਜਾ ਕੇ, ਸੈਂਟਰਲ ਕੈਲੀਫੋਰਨੀਆ ਜਿੱਥੇ ਅੱਜ ਕੋਈ ਪੀਚ ਕਿੰਗ ਹੈ, ਕੋਈ ਅੰਗੂਰਾਂ ਦਾ ਕਿੰਗ ਹੈ, ਕੋਈ ਬਦਾਮਾਂ ਦਾ ਬਾਦਸ਼ਾਹ ਹੈ ਜਾਂ ਦੂਜਾ, ਪਰ ਹੈਰਾਨੀ ਹੁੰਦੀ ਹੈ ਦੇਖ ਕੇ ਵੀ ਉਹ ਸਟਰਗਲ ਦਾ ਫੇਜ਼ ਕੀ ਸੀ ਕਿ ਉੱਥੇ ਐਜ਼ ਏ ਲੇਬਰ ਆਏ, ਵਿਆਹ ਉਹ ਲਿਆਉਣ ਦੀ ਆਗਿਆ ਨਹੀਂ ਸੀ ਆਪਣੇ ਉੱਥੋਂ ਬਰਾਈਡ ਨੂੰ, ਇੱਥੇ ਗੋਰੇ ਨਾਲ ਵਿਆਹ ਨੇ। ਉਹ ਪਹਿਲੀ ਜਨਰੇਸ਼ਨ ਨੇ ਬਹੁਤੀਆਂ ਮੈਕਸੀਕਨ ਜਿਹੜੀਆਂ ਕੈਥੋਲਿਕ ਬੀਬੀਆਂ ਸੀ ਉਹਨਾਂ ਦੇ ਨਾਲ, ਪਰ ਉਸ ਜ਼ਮੀਨ ਲੈ ਨਹੀਂ, ਮਿਹਨਤ ਕਰਦੇ ਰਹੇ ਉਹਨਾਂ ਨੇ, ਜਿਹੜੇ ਫਿਰ ਕਿਸੇ ਗੋਰੇ ਦੇ ਨਾਂ ਜ਼ਮੀਨ ਲੈ ਲੈਣੀ, ਪੈਸੇ ਉਹਨਾਂ ਦੇ, ਔਰ ਉਹਦੇ 'ਚ ਉਹਨਾਂ ਨੇ ਕਰਨਾ। ਔਰ ਜਦੋਂ ਹੱਕ ਮਿਲੇ ਮਾਲਕੀ ਦੇ ਜਾਂ ਸਿਟੀਜ਼ਨਸ਼ਿਪ, ਇਹ ਵੀ ਇੱਕ ਇਮਾਨਦਾਰੀ, ਜਦੋਂ ਅਸੀਂ ਅਮਰੀਕਨ ਸਿਸਟਮ ਦੀ ਗੱਲ ਕਰਦੇ ਹਾਂ, ਕਿਉਂਕਿ ਗੱਲ ਬੇਸ਼ੱਕ ਅਸੀਂ ਓਕ ਕ੍ਰੀਕ ਦੇ ਹਵਾਲੇ ਨਾਲ ਸ਼ੁਰੂ ਕੀਤੀ ਹੈ ਕਿ ਇੱਕ ਵੀ ਕੇਸ, ਸ਼ਾਇਦ ਇੱਕ ਕੇਸ ਦਾ ਜ਼ਿਕਰ ਹੈ ਔਰ ਇਹਦੇ 'ਤੇ ਕਿਤਾਬਾਂ ਲਿਖੀਆਂ ਗਈਆਂ ਕਿ ਉਹਨਾਂ ਸਾਰਿਆਂ ਹੀ ਗੋਰਿਆਂ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਉਹ ਜ਼ਮੀਨ ਸੀ, ਉਹਨਾਂ ਨੇ ਰਾਈਟਫੁਲੀ ਉਹ ਹੱਕ ਉਹਨਾਂ ਨੂੰ ਦੇ ਦਿੱਤੇ ਵਾਪਸ, ਔਰ ਉਹਨਾਂ ਨੂੰ ਉਹਨਾਂ ਦਾ ਰਾਦਰ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਸਾਡੇ ਤੇ ਟਰਸਟ ਕੀਤਾ। ਸੋ ਇਹ ਵੀ ਇੱਕ ਉਹ ਸਟਰਗਲ ਦੀ ਕਹਾਣੀ ਹੈ ਕਿ ਵੀ ਅਸੀਂ ਕਿੱਥੋਂ ਨਿਕਲ ਕੇ ਫਿਰ ਸੈਕੰਡ ਵਰਲਡ ਵਾਰ 'ਚ ਸਿੱਖਾਂ ਦਾ ਯੋਗਦਾਨ ਕੀ ਹੈ ਓਵਰਆਲ ਕੁੱਲ ਮਿਲਾ ਕੇ। ਉਹ ਜਦੋਂ ਅਸੀਂ 2 ਵਰਲਡ ਵਾਰਸ ਦੇ ਵਿੱਚ ਦੇਖਦੇ, ਕਿਉਂਕਿ ਫਸਟ ਵਰਲਡ ਵਾਰ 'ਚ ਤਾਂ ਬਹੁਤ ਵੱਡੀ ਗਿਣਤੀ 'ਚ ਸਿੱਖ ਆਏ ਹੀ ਆਏ, ਔਰ ਬਾਹਰਲੇ ਮੁਲਕਾਂ 'ਚੋਂ ਮਿਡਲ ਈਸਟ ਹੋਏ, ਜਾਂ ਜਦੋਂ ਅਸੀਂ ਬੈਟਲ ਆਫ ਗੈਲੀਪੋਲੀ ਕਹਿੰਦੇ ਆ, ਤੁਰਕੀ ਔਰ ਦੂਜੇ ਉਹ ਸਾਰੇ। ਲੇਕਿਨ ਸੈਕੰਡ ਵਰਲਡ ਵਾਰ ਦੇ ਵੇਲੇ ਵੀ ਅਸੀਂ ਦੇਖਦੇ ਹਾਂ ਕਿ ਵੀ ਯੂਰਪ ਦੇ ਵਿੱਚ ਫਰਾਂਸ ਹੋਏ, ਬੈਲਜੀਅਮ ਹੋਏ, ਕਿਸ ਲੈਵਲ ਦੇ ਉੱਤੇ ਕੁਰਬਾਨੀਆਂ ਹੋਈਆਂ। ਔਰ ਉਸ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਵਰਲਡ ਆਰਡਰ ਬਣਦਾ ਹੈ ਅਮਰੀਕਾ ਦੇ ਵਿੱਚ, ਔਰ ਦੂਸਰੀ ਪਹਿਲੀ ਵੇਵ ਜਿਹੜੀ 1960ਵਿਆਂ 'ਚ ਸਿੱਖਾਂ ਦੀ, ਜਿਸ ਦੇ ਵਿੱਚ ਡਾਕਟਰਸ, ਇੰਜੀਨੀਅਰਸ ਨੇ, ਉਦੋਂ ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਿਲਸਿਲਾ 1912-13 ਦੇ ਵਿੱਚ ਟੁੱਟ ਗਿਆ ਸੀ। 1912-13 ਮੈਂ ਇਸ ਲਈ ਜ਼ਿਕਰ ਕਰਦਾ ਕਿ ਸਭ ਤੋਂ ਪੁਰਾਣਾ ਗੁਰਦੁਆਰਾ ਅਮਰੀਕਾ ਦੇ ਵਿੱਚ ਸਟਾਕਟਨ ਦੇ ਵਿੱਚ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ 1912-13 'ਚ ਐਸਟੈਬਲਿਸ਼ ਹੁੰਦਾ, ਜਦੋਂ ਸੰਤ ਤੇਜਾ ਸਿੰਘ ਔਰ ਬਾਬਾ ਵਿਸਾਖਾ ਸਿੰਘ, ਬਾਬਾ ਸੋਹਣ ਸਿੰਘ ਪਕਨਾ, ਕਰਤਾਰ ਸਿੰਘ ਸਰਾਭਾ, ਉਹ ਸਾਰਾ ਜਿਹੜਾ ਪਾਰਟ। ਔਰ ਇੱਕ ਸਟੇਜ ਤੇ 8000 ਦੇ ਕਰੀਬ ਸਿੱਖ ਉਦੋਂ 1912-13 'ਚ 20ਵੀਂ ਸਦੀ ਦੀ ਬਿਗਨਿੰਗ 'ਚ ਕੈਲੀਫੋਰਨੀਆ ਔਰ ਬ੍ਰਿਟਿਸ਼ ਕੋਲੰਬੀਆ 'ਚ ਸਨ। ਉਹਨਾਂ 'ਚੋਂ 7000 ਵਾਪਸ ਚਲੇ ਗਏ ਸੀ, ਜਿਨ੍ਹਾਂ ਨੇ ਗਦਰ ਪਾਰਟੀ ਰਾਹੀਂ ਜਿਹੜਾ ਅੰਗਰੇਜ਼ਾਂ ਨੂੰ ਕੱਢਣ ਦਾ ਜਿਹੜਾ ਉਹ ਉਦਮ ਕੀਤਾ। ਹਾਲਾਂ ਵੱਖਰੀ ਕਹਾਣੀ ਹੈ ਕਿ ਭਾਈ ਉਹਨਾਂ ਦੇ ਨਾਲ ਕੀ ਵਾਪਰਿਆ ਜਾਂ ਕਿਵੇਂ ਫਾਂਸੀਆਂ ਔਰ ਕਾਲਾ ਪਾਣੀ ਔਰ ਪ੍ਰਾਪਰਟੀਆਂ ਜ਼ਬਤ ਔਰ ਰਿਗੋਰਸ ਇੰਪ੍ਰਿਜ਼ਨਮੈਂਟ ਔਰ ਦੂਸਰਾ। ਲੇਕਿਨ ਉਸ ਤੋਂ ਬਾਅਦ ਇੱਕ ਵੱਡਾ ਠਹਿਰਾਵ ਆਇਆ, ਕਿਉਂਕਿ ਸਭ ਕੁਝ ਬੰਦ ਹੋ ਗਿਆ, ਇੱਥੇ ਵੀ ਇਸ ਕਿਸਮ ਦੇ ਕਾਨੂੰਨ ਬਣ ਗਏ। ਲੇਕਿਨ 1960ਵਿਆਂ ਤੋਂ ਬਾਅਦ ਫਿਰ ਉਹ ਵੇਵ, ਜਿਨ੍ਹਾਂ ਨੇ ਫਿਰ ਜਿੱਥੇ ਜਿੱਥੇ ਵੀ ਆਏ ਉਹਨਾਂ ਨੇ ਛੋਟੇ ਗੁਰਦੁਆਰੇ ਸਥਾਪਿਤ ਕਰਨੇ, ਗੁਰਦੁਆਰਾ ਰਿਚਮੰਡ ਹਿੱਲ ਇੱਥੋਂ ਦਾ, ਜਾਂ ਬੋਸਟਨ ਦੇ ਵਿੱਚ, ਜਾਂ ਅਸੀਂ ਦੇਖਦੇ ਹਾਂ ਕਿ ਸਾਰੇ ਪੀਰੀਅਡ ਦੇ ਵਿੱਚ 80ਵਿਆਂ ਦੀ ਵੇਵ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫਿਰ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਆਮਦ, ਪਰਿਵਾਰਾਂ ਦੀ ਆਮਦ ਵੀ। ਅੱਜ ਅੰਦਾਜ਼ਨ 1 ਮਿਲੀਅਨ ਦੇ ਲਗਭਗ ਸਿੱਖ ਅਮਰੀਕਾ ਦੇ ਵਿੱਚ ਨੇ, ਕਿਉਂਕਿ ਅਮਰੀਕਾ 'ਚ ਸੈਂਸਸ ਦੇ ਵੇਲੇ ਧਰਮ ਦਾ ਖਾਨਾ ਨਹੀਂ ਹੁੰਦਾ, ਹੁਣ ਰੇਸ ਦੇ ਖਾਨੇ 'ਚ ਐਥਨੀਸਿਟੀ 'ਚ ਸਿੱਖਾਂ ਨੂੰ ਰੈਕਗਨਾਈਜ਼ ਕੀਤਾ। ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਨੈਕਸਟ ਸੈਂਸਸ ਆਈ ਉਦੋਂ ਗਿਣਤੀ ਹੋਰ ਵੀ ਜਿਹੜਾ ਪ੍ਰੋਪਰਲੀ ਪਤਾ ਲੱਗੇਗੀ, ਪਰ
ਰਫਲੀ ਜਦੋਂ ਅਸੀਂ ਦੇਖਦੇ ਹਾਂ ਕਿ 1 ਮਿਲੀਅਨ ਦੇ ਲਗਭਗ ਸਿੱਖ ਅਮਰੀਕਾ 'ਚ ਨੇ। ਹਾਲਾਂਕਿ ਉਸ ਪੀਰੀਅਡ 'ਚ ਵੀ ਜਦੋਂ 60ਵੇਂ 70ਵੇਂ 'ਚ ਆਏ ਸਿੱਖੀ ਸਰੂਪ ਨੂੰ ਚੈਲੰਜ, ਕਿਉਂਕਿ 1979 ਦੇ ਵਿੱਚ ਆਇਤੁੱਲਾ ਖਮੀਨੀ ਫਰਾਂਸ ਤੋਂ ਔਰ ਨਿਕਲ ਕੇ ਉਹ ਈਰਾਨ ਪਹੁੰਚੇ, ਔਰ ਜਿਹਨੂੰ ਇਰਾਨੀਅਨ ਰੈਵੋਲੂਸ਼ਨ ਕਿਹਾ ਜਾਂਦਾ ਹੈ, ਔਰ ਉਹਦੇ 'ਚ ਬਹੁਤ ਸਾਰੀ ਅਮਰੀਕਨਾਂ ਨੂੰ ਬੰਦੀ ਬਣਾ ਲਿਆ, ਐਮਬੈਸੀ ਤੇ ਅਟੈਕ ਕੀਤਾ, ਦੂਜਾ ਹੋਇਆ। ਔਰ ਕਿਉਂਕਿ ਆਇਤੁੱਲਾ ਖਮੀਨੀ ਵੀ ਗੋਲ ਜਿਹੜੀ ਹੈ ਕਾਲੀ ਪੱਗ ਬੰਨ੍ਹਦੇ ਸੀ, ਔਰ ਉਸੇ ਤਰ੍ਹਾਂ ਉਹਨਾਂ ਦਾ ਜਿਹੜੀ ਹੈ ਉਹ ਸ਼ਕਲੋ ਸੂਰਤ ਸਿੱਖਾਂ ਵਾਂਗ, ਔਰ ਉਹ ਇੱਕ ਪਹਿਲਾ ਪੀਰੀਅਡ ਸੀ ਕਿ ਜਦੋਂ ਅਮਰੀਕਾ ਔਰ ਜਦੋਂ ਬੰਦਕ ਬਣਾਏ ਤੇ ਉਹ ਪਹਿਲਾ ਚੈਲੰਜ ਸੀ ਕਿ ਬਹੁਤ ਸਾਰੇ ਅਮਰੀਕਨਾਂ ਦਾ ਉਹ ਜਿਹੜਾ ਹਿਸਟਰੀ ਹੈ ਗਲੋਬਲ ਉਹ ਬੜੀ ਕਮਜ਼ੋਰ ਹੈ, ਕਿਉਂਕਿ ਇਹਨਾਂ ਦੀ ਟ੍ਰੇਨਿੰਗ ਵੀ ਉਸ ਹਾਲਾਂ ਜਿਹੜੇ ਯੂਰਪ 'ਚ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਜਿਹੜੇ ਨੇ ਉਹ ਐਸਕੀਮੋ ਰਹਿੰਦੇ ਨੇ ਤੇ ਕਿੱਥੇ ਪਠਾਨ ਰਹਿੰਦੇ ਨੇ, ਤੇ ਇਹਨਾਂ ਦਾ ਕੰਮ ਇਸ ਮਾਮਲੇ 'ਚ ਢਿੱਲਾ ਹੀ ਰਿਹਾ। ਔਰ ਉਸ ਜ਼ਮਾਨੇ 'ਚ ਵੀ ਜਿਹੜਾ ਈਵਨ ਜਿਹੜੇ ਪੜ੍ਹੇ ਲਿਖੇ ਸਿੱਖ ਵੀ ਸੀ, ਉਹਨਾਂ ਦੇ ਨਾਲ ਕਿਸੇ ਨਾਲ ਜਦੋਂ ਤੁਹਾਨੂੰ ਗੱਲਬਾਤ ਦਾ ਮੌਕਾ ਮਿਲੇ ਤਾਂ ਪਤਾ ਲੱਗਦਾ ਕਿ ਉਹ ਕਾਲੀ ਪੱਗ ਬੰਨਣ ਵਾਲਿਆਂ ਨੇ ਛੱਡਤੀ ਸੀ ਕਿ ਜੇ ਉਹ ਸਮਝਦੇ ਸੀ ਵੀ ਇਹ ਇਰਾਨੀ ਨੇ, ਤੇ ਉਦੋਂ ਵੀ ਥੋੜਾ ਬਹੁਤ ਕਿ ਪਰ ਗਿਣਤੀ ਇੰਨੀ ਜ਼ਿਆਦਾ ਨਹੀਂ ਸੀ। ਫਿਰ ਜਿਹੜਾ ਸੈਕੰਡ ਵਰਸਟ ਪਾਰਟ ਜਿਹਦਾ ਅਸੀਂ ਇੱਥੇ ਰਹਿੰਦੇ ਸਿੱਖ ਸ਼ਿਕਾਰ ਹੋਏ 9/11 ਸੀ। ਹੁਣ ਜਦੋਂ 9/11 ਦੇ ਵਿੱਚ ਕਿਉਂਕਿ ਉਸਾਮਾ ਬਿਨ ਲੈਡਨ ਉਹਦੇ ਪੱਗ ਦਾ ਰੰਗ ਨੀਲੀ ਦੀ ਥਾਂ ਚਿੱਟੀ ਹੋ ਗਿਆ, ਉਵੇਂ ਹੀ ਉਹ ਸਾਰੇ ਤਾਲਿਬਾਨ ਜਿਹੜੇ ਨੇ ਉਹ ਸਿੱਖਾਂ ਵਾਂਗ ਉਹਨਾਂ ਦੀ ਲੁੱਕ। ਸੋ ਉਹਨੂੰ ਜਿਹੜਾ 9/11 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਮੁਸਲਮਾਨਾਂ ਦੇ ਖਿਲਾਫ ਵੀ ਨਫ਼ਰਤ ਔਰ ਦੂਸਰਾ ਹੋਇਆ, ਪਰ ਉਹਨਾਂ ਦੇ ਤਾਂ ਬਾਹਰਲੀ ਪਛਾਣ ਅੰਟਿਲ ਅਨਲੈਸ ਕਿਸੇ ਨੇ ਉਹ ਟੋਪੀ ਨਹੀਂ ਪਾਈ ਹੋਈ ਆਪਣੇ ਸਟਾਈਲ ਦੀ ਜਾਂ ਦਾੜੀ ਨਹੀਂ ਰੱਖੀ ਹੋਈ, ਉਹ ਇੱਥੇ ਬਹੁਤ ਸਾਰੇ ਤਾਂ ਉਸ ਕਿਸਮ ਦੇ ਹੈ ਨਹੀਂ। ਸਿੱਖ ਆਪਣੇ ਸਿੱਖੀ ਸਰੂਪ ਦੇ ਵਿੱਚ ਬਹੁਤਿਆਂ ਨੂੰ, ਔਰ ਅਸੀਂ ਦੇਖਦੇ ਹਾਂ ਕਿ 9/11 ਤੋਂ 4 ਦਿਨ ਬਾਅਦ ਮੈਸਾ ਅਰੀਜ਼ੋਨਾ ਦੇ ਵਿੱਚ ਬਲਬੀਰ ਸਿੰਘ ਸੋਢੀ ਉਹਦਾ ਪਹਿਲਾ ਮਰਡਰ ਹੁੰਦਾ, ਪਹਿਲਾ ਹਿੱਟ ਕ੍ਰਾਈਮ ਜਿਹੜਾ ਉਹ ਕਿਲਿੰਗ 'ਚ। ਔਰ ਫਿਰ ਕਿਸ ਲੈਵਲ ਤੱਕ ਜਾ ਕੇ ਜਿਹੜੀ ਹਰਾਸਮੈਂਟ ਦੀ ਲਾਈਨ ਅਸੀਂ ਆਪਣੇ ਨੰਬਰ ਤੋਂ ਕਈ ਗੁਣਾ ਜ਼ਿਆਦਾ, ਹਾਲਾਂਕਿ ਹਿੱਟ ਕ੍ਰਾਈਮ ਮੁਸਲਮਾਨਾਂ ਦੇ ਖਿਲਾਫ ਵੀ ਨੇ, ਦੂਜਿਆਂ ਦੇ ਵੀ ਨੇ, ਉਹਨਾਂ ਦੇ ਹੁਣ ਤਾਂ ਚਲੋ ਸਿੱਖਾਂ ਦਾ ਖਾਨਾ ਅੱਡ ਹੋ ਗਿਆ, ਲੇਕਿਨ 10 ਟਾਈਮਸ ਹੋਏਗਾ ਬਾਕੀਆਂ ਨਾਲੋਂ ਜਿਹੜਾ ਅਸੀਂ ਕਿਉਂਕਿ ਸਾਡੀ ਲੁੱਕ ਕਰਕੇ ਅਸੀਂ। ਲੇਕਿਨ ਇਹ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਹਰ ਕ੍ਰਾਈਸਿਸ 'ਚੋਂ ਹਰ ਚੈਲੰਜ 'ਚੋਂ ਅਸੀਂ ਮਜ਼ਬੂਤ ਹੋ ਕੇ ਉੱਭਰਦੇ ਹਾਂ, ਉਹਦਾ ਇਹ ਗੁਰੂਆਂ ਨੇ ਜੋ ਕਮਾਈ ਕੀਤੀ ਹੋਈ ਹੈ, ਔਰ ਜਿਹੜਾ ਸਾਡਾ ਉਹ ਇਤਿਹਾਸ ਦਾ ਸਾਨੂੰ ਯਾਦ ਦਹਾਨੀ ਵੀ ਹੈ ਜਿਹੜੀ ਅਸੀਂ 2 ਵੇਲੇ ਦੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਉਹ ਸਾਡੀ ਸਭ ਤੋਂ ਵੱਡੀ ਸਟਰੈਂਥ ਹੈ। ਔਰ ਅਸੀਂ ਤਾਂ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਘੱਲੂਘਾਰਿਆਂ ਦੇ ਨਾਲ ਜਾਂ ਜ਼ੁਲਮਾਂ ਦੇ ਨਾਲ ਸਿੱਖੀ ਦੀ ਆਬਾ, ਸਿੱਖੀ ਦੀ ਚਮਕ, ਸਿੱਖੀ ਦੀ ਰੌਸ਼ਨੀ, ਸਿੱਖੀ ਦਾ ਜਲਾਉ ਕਈ ਗੁਣਾ ਵੱਧ ਹੈ। ਔਰ ਅਸੀਂ 9/11 ਤੋਂ ਬਾਅਦ ਇਹ ਨਹੀਂ ਹੈ, ਇੱਕ ਛੋਟਾ ਜਿਹਾ ਤਬਕਾ ਹੋਏਗਾ ਜਿਨ੍ਹਾਂ ਨੇ ਡਰ ਕੇ ਜਿਹੜਾ ਉਹ ਆਪਣਾ ਸ਼ਕਲ ਬਦਲੀ ਹੋਏਗੀ, ਲੇਕਿਨ ਸਾਡੇ ਯੰਗ ਬੱਚੇ ਬੱਚੀਆਂ ਸਾਹਮਣੇ ਆਏ, ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਕਿਉਂਕਿ ਉਸ ਪੀਰੀਅਡ 'ਚ ਤਾਂ ਏਅਰਪੋਰਟਾਂ 'ਤੇ ਤੁਸੀਂ ਉਸ ਪੀਰੀਅਡ ਨੂੰ ਯਾਦ ਕਰੋ ਕਿ ਜੀ ਪੱਗਾਂ ਲੁਆ ਕੇ ਜੀ ਉਹਦੇ 'ਚੋਂ ਉਹ ਬਾਸਕਟ ਜਿਹੀ 'ਚ ਪਾ ਕੇ ਕੱਢੋ। ਔਰ ਦੂਸਰਾ, ਔਰ ਇਹ ਕਿਵੇਂ ਵਰਕਆਊਟ ਕੀਤਾ, ਕਿਵੇਂ ਉਹਨਾਂ ਦੇ ਨਾਲ ਸੈਪਰੇਟ ਕਾਲਮ ਵੀ ਬਣਾਇਆ ਜਿਹੜਾ ਇਹਨਾਂ ਦਾ TSA ਇਹਨਾਂ ਦੀ ਟਰਾਂਸਪੋਰਟੇਸ਼ਨ ਵਾਲੀ ਹੈ, ਉਹਨਾਂ ਦੇ ਨਾਲ ਵਰਕਆਊਟ ਕੀਤਾ ਕਿ ਕਿਵੇਂ ਜਿਹੜਾ ਸਿੱਖਾਂ ਨੂੰ ਟ੍ਰੀਟ ਕਰਨਾ ਹੈ, ਜੇ ਕੋਈ ਸ਼ੱਕ ਵੀ ਹੁੰਦਾ ਹੈ ਜਾਂ ਕੋਈ ਮੈਟਲ ਬੀਪ ਕਰਦੀ ਹੈ ਪ੍ਰਾਈਵੇਟ ਕਮਰੇ 'ਚ ਲਿਜਾ ਕੇ ਤੁਸੀਂ। ਸੋ ਉਸ ਸਾਰੇ ਦੇ ਚੱਲਦਿਆਂ ਨਾਲ ਅਵੇਅਰਨੈਸ, ਕਿੰਨੇ ਟਰੈਕਰ, ਕਿੰਨੇ ਯੰਗਸਟਰਸ ਹੂ ਆਰ ਸਿੱਖਸ ਟੈਕਸੀਆਂ 'ਚ ਆ ਗਏ, ਦੂਜਿਆਂ 'ਚ ਆ ਗਏ, 4 ਚੁਫੇਰੇ, ਔਰ ਇਹਨਾਂ ਦੀਆਂ ਸਰਵਿਸਿਜ਼ ਦੇ ਵਿੱਚ ਸ਼ਮੂਲੀਅਤ, ਅਮਰੀਕਾ ਦੀਆਂ 4 ਜੁਲਾਈ ਦੀਆਂ ਪੈਰੇਡਸ ਦੇ ਵਿੱਚ ਗੱਤਕੇ ਦੇ ਫਲੋਟ, ਔਰ ਦੂਸਰਾ। ਸੋ ਮਤਲਬ ਇਹ ਹੈ ਕਿ ਵੀ ਜਿੰਨੀ ਜਿਹੜੀ ਇੰਟੈਗ੍ਰੇਸ਼ਨ ਦੇ ਨਾਂ ਥੱਲੇ ਇੱਕ ਤਾਂ ਉਹਨੇ ਜਿਹੜੇ ਗਵਾਚ ਗਏ, ਜਿਨ੍ਹਾਂ ਨੇ ਆਪਣੀ ਆਈਡੈਂਟੀਟੀ ਗਵਾ ਲਈ, ਜਿਨ੍ਹਾਂ ਨੂੰ ਇਹ ਹਮੇਸ਼ਾ ਹੁੰਦਾ ਹੈ ਕਿ ਜੇ ਅਸੀਂ ਗੋਰਿਆਂ ਵਾਂਗ ਲੱਗੀਏ, ਉਹ ਹਰਿੰਦਰ ਸਿੰਘ ਹੈਰੀ ਬਣ ਗਿਆ, ਜਸਵਿੰਦਰ ਸਿੰਘ ਜੈਸੀ ਬਣ ਗਿਆ, ਕੋਈ ਹੋਰ ਬਣ ਗਿਆ, ਉਹਨਾਂ ਦੇ ਆਪਣੇ ਨਾਮ, ਕਈਆਂ ਨੇ ਸਿੰਘ ਵੀ ਉਡਾ ਦਿੱਤੇ, ਕਈਆਂ ਨੇ ਸ਼ਕਲਾਂ ਵੀ ਅੱਧੇ ਟੋਪੀਆਂ ਪਾ ਕੇ ਕੰਮ ਕਰਨ ਵਾਲੇ ਵੀ ਨੇ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਹ ਸਿੱਖਾਂ ਦੀ ਡਿਫਾਈਂਸ ਵੀ, ਬਟ ਐਟ ਦਾ ਸੇਮ ਟਾਈਮ ਕਿਉਂਕਿ ਸਿੱਖ ਵੈਲਿਊ ਸਿਸਟਮ ਉਹ ਪੈਰਲਲ ਰਨ ਕਰਦਾ ਜਿਹੜੀਆਂ ਡੈਮੋਕ੍ਰੇਸੀਜ਼ ਜਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਸਿੱਖ ਰਹਿੰਦੇ ਨੇ। ਇਕੱਲਾ ਇਹੀ ਨਹੀਂ ਕਿ ਵੈਸਟਰਨ ਮੁਲਕਾਂ ਦੇ ਵਿੱਚ ਹੁਣ
ਮਲੇਸ਼ੀਆ ਦੇ ਵਿੱਚ 200 ਤੋਂ ਜਾਂ 300 ਗੁਰਦੁਆਰਾ ਸਾਹਿਬਾਨ ਹੋਣਗੇ, 2 ਲੱਖ ਤੋਂ ਜ਼ਿਆਦਾ ਸਿੱਖ ਹੋਣਗੇ, 125 ਸਾਲ ਤੋਂ ਉੱਥੇ ਨੇ, ਇਸਲਾਮਿਕ ਸੁਸਾਇਟੀ ਹੈ ਉਹਦਾ ਹਿੱਸਾ ਨੇ ਔਰ ਆਪਣੀ ਪਛਾਣ ਵੀ ਹੈ, ਆਪਣਾ ਦੂਜਾ ਵੀ ਹੈ, 6ਵੀਂ ਜਨਰੇਸ਼ਨ ਹੈ ਉੱਥੇ, ਕਿਉਂਕਿ ਉਹੀ ਕਿਸੇ ਜ਼ਮਾਨੇ 'ਚ ਮਿਲਾਇਆ ਸੀ ਮਲੇਸ਼ੀਆ ਔਰ ਸਿੰਗਾਪੁਰ। 1960 ਦੇ ਵਿੱਚ ਸਿੰਗਾਪੁਰ ਅੱਡ ਹੋਇਆ। ਸੋ ਇਸ ਸਾਰੇ ਇਹ 9/11 ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਾਡੇ ਸਾਹਮਣੇ ਚੈਲੰਜ ਸੀ, ਪਰ ਸਿੱਖਾਂ ਨੇ ਪੂਰੀ ਡਿਫਾਈਂਸ ਦੇ ਨਾਲ ਸਿਸਟਮ ਦੇ ਉੱਤੇ ਯਕੀਨ ਰੱਖਦੇ ਆ, ਵਿਦਨ ਸਿਸਟਮ ਕੰਮ ਕਰਕੇ ਆਪਣੀ ਥਾਂ ਬਣਾਈ। ਔਰ ਫਿਰ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅੱਜ ਤੋਂ ਠੀਕ 12 ਸਾਲ ਪਹਿਲਾਂ ਅਸੀਂ ਵਿਸਕੌਨਸਨ ਦੇ ਓਕਰੀ ਗੁਰਦੁਆਰਾ ਸਾਹਿਬ 'ਚ ਇੱਕ ਨਸਲਵਾਦੀ ਗੋਰੇ ਵੱਲੋਂ ਐਤਵਾਰ ਦੇ ਦੀਵਾਨ ਵੇਲੇ, ਅਜੇ ਦੀਵਾਨ ਸ਼ੁਰੂ ਨਹੀਂ ਸੀ ਹੋਇਆ, ਸ਼ੁਰੂਆਤੀ ਪੀਰੀਅਡ ਸੀ, ਲੰਗਰ ਤਿਆਰ ਹੋ ਰਿਹਾ ਸੀ, ਕੁਛ ਆਏ ਸੀ ਜਿਵੇਂ, ਉਹਨੇ ਅੰਦਰ ਵੜ ਕੇ ਔਰ ਉਹ ਰੇਸਿਸਟ ਸੀ, ਨਸਲਵਾਦੀ ਸੀ, ਬਾਅਦ 'ਚ ਹਾਲਾਂ ਉਹਨੂੰ ਮੌਕੇ ਦੇ ਉੱਤੇ ਮਾਰ ਦਿੱਤਾ ਗਿਆ। ਉਸ ਦੇ ਵਿੱਚ ਜਿਹੜਾ ਲੈਫਟੀਨੈਂਟ ਬ੍ਰਾਇਨ ਮਰਫੀ, ਜਿਹਨੇ ਬੜੀ ਬਹਾਦਰੀ ਦਾ ਕਾਰਨਾਮਾ, ਪੁਲਿਸ ਜਦੋਂ ਵੀ ਪਹੁੰਚੀ ਉਸਨੇ ਜਿਹੜਾ ਉਹਨੂੰ ਸ਼ੂਟ ਡਾਊਨ ਕੀਤਾ। ਆਪ ਵੀ ਬ੍ਰਾਇਨ ਮਰਫੀ ਬੜਾ ਸੀਰੀਅਸਲੀ ਜ਼ਖਮੀ ਹੋਇਆ, ਬੜੀ ਇਸ ਕਿਸਮ ਦੀ ਇੰਜਰੀ ਸੀ। ਹਾਲਾਂ ਬ੍ਰਾਇਨ ਮਰਫੀ ਨੂੰ ਸਿੱਖਾਂ ਨੇ ਅਮਰੀਕਾ ਭਰ 'ਚ ਸੱਦ ਕੇ ਆਨਰ ਕੀਤਾ ਥਾਂ ਥਾਈਂ। ਔਰ ਇਹ ਉਸ ਜਿਹੜੀ ਇੱਕ ਪਾਸੇ ਜਦੋਂ ਨਸਲਵਾਦੀ ਗੋਰਾ ਐਂਟਰ ਕਰਦਾ ਔਰ ਉਹਨੇ ਕਿਵੇਂ ਟਾਰਗੇਟ ਕੀਤਾ, ਔਰ ਉਸ ਜਿਹੜੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸ਼ੂਟਿੰਗ ਹੋਈ, ਉਸ ਦੇ ਵਿੱਚ 6 ਸਿੱਖਾਂ ਦੀ ਸ਼ਹੀਦੀ ਹੋਈ, ਜਿਨ੍ਹਾਂ ਦੇ ਵਿੱਚ ਬੀਬੀ ਪਰਮਜੀਤ ਕੌਰ, ਦਰਸ਼ਕ ਪਿਕਚਰਸ ਵੀ ਉਹਨਾਂ ਦੀਆਂ ਦੇਖ ਸਕਦੇ ਨੇ, ਸੀਤਾ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਸਿੰਘ, ਸੁਬੇਗ ਸਿੰਘ ਖੱਟੜ ਔਰ ਸਤਵੰਤ ਸਿੰਘ ਕਾਲੇਕੇ। ਔਰ ਉਹਦੇ 'ਚ ਇੱਕ ਗੰਭੀਰ ਜ਼ਖਮੀ ਹੋਏ ਸਨ ਬਾਬਾ ਪੰਜਾਬ ਸਿੰਘ, ਜਿਹੜੇ ਸ਼ਾਇਦ ਉਹਨਾਂ ਦਾ ਬ੍ਰੇਨ ਡੈਡ ਸੀ ਜਾਂ ਕਿਵੇਂ ਸੀ, ਉਹਨਾਂ ਦੀ 2020 'ਚ ਮੌਤ ਹੋਈ। ਔਰ ਜਿਨ੍ਹਾਂ ਨੂੰ ਜਿਹੜੀਆਂ ਨੇ ਲਾਈਫ ਆਲਟਰਿੰਗ ਇੰਜਰੀਜ਼ ਹੋਈਆਂ, ਜਿਵੇਂ ਅਸੀਂ ਲੈਫਟੀਨੈਂਟ ਬ੍ਰਾਇਨ ਮਰਫੀ ਦੀ ਗੱਲ ਕੀਤੀ ਹੈ, ਇਵੇਂ ਹੀ ਭਾਈ ਸੰਤੋਖ ਸਿੰਘ ਵੀ ਸਨ, ਜਿਨ੍ਹਾਂ ਨੇ ਰੈਜ਼ਿਸਟ ਕੀਤਾ ਔਰ ਉਹਨਾਂ ਨੂੰ ਜਿਹੜਾ ਉਹ ਜਿਸ ਕਿਸਮ ਦਾ ਇੰਜਰੀ ਹੋਈ ਉਹ ਨਾਰਮਲ ਵਾਂਗ ਲਾਈਫ ਨਹੀਂ ਰਹਿੰਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪਾਰਟ ਤਾਂ ਨਸਲਵਾਦ ਕਿਸ ਹੱਦ ਤੱਕ ਜਾ ਕੇ ਡੇਂਜਰਸ ਹੈ, ਨਫ਼ਰਤ, ਨਸਲੀ ਨਫ਼ਰਤ, ਉਹਨੇ ਕਿਵੇਂ ਜਿਹੜਾ ਇਹ ਸਾਰੇ ਨਿਸ਼ਾਨੇ ਨੂੰ ਚੁਣਿਆ। ਔਰ ਜੇ ਬ੍ਰਾਇਨ ਮਰਫੀ ਜਾਂ ਅੰਦਰ ਵੀ ਸੰਗਤ ਜਿਵੇਂ ਵੀ ਜਿਨ੍ਹਾਂ ਨੇ ਰੈਜ਼ਿਸਟ ਕੀਤਾ, ਖਾਸ ਤੌਰ ਤੇ ਕੁਛ ਦਾ ਜ਼ਿਕਰ ਹੁੰਦਾ ਸੀ, ਨਾ ਹੁੰਦਾ ਜਾਂ ਘੰਟਾ ਬਾਅਦ ਇਸ ਕਿੰਨੀ ਵੱਡੇ ਪੈਮਾਨੇ ਤੇ, ਔਰ ਉਹ ਬਿਲਕੁਲ ਜਿਹੜਾ ਉਹ ਮਿੱਥ ਕੇ ਆਇਆ ਹੋਇਆ ਸੀ ਕਿ ਉਹਨੇ ਜਿਹੜੀ ਹੈ ਵੱਡੀ ਇਸ ਕਿਸਮ ਦਾ ਕਰਨਾ। ਸੋ ਇਹ ਜਿਹੜੀ ਨਸਲੀ ਨਫ਼ਰਤ ਹੁੰਦੀ ਹੈ, ਕਿਉਂਕਿ ਜਦੋਂ ਅੱਜ ਅਸੀਂ 12 ਸਾਲ ਬਾਅਦ ਗੱਲ ਕਰ ਰਹੇ ਹਾਂ, ਯੂਕੇ ਦੇ ਵਿੱਚ ਇਹ ਅੱਗ ਲੱਗੀ ਹੋਈ ਹੈ ਪੂਰੀ। ਇਸ ਵੇਲੇ ਯੂਕੇ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵਾਇਲੈਂਟ ਜਿਹੜੇ ਨੇ ਪ੍ਰੋਟੈਸਟ ਚੱਲ ਰਹੇ ਨੇ, ਔਰ ਉਹਨਾਂ ਜਿਨ੍ਹਾਂ ਥਾਵਾਂ ਦੇ ਉੱਤੇ ਇਹ ਬੜੇ ਹਿੰਸਕ ਪ੍ਰੋਟੈਸਟ ਨੇ, ਉਹਨਾਂ ਦੇ ਵਿੱਚ ਲਿਵਰਪੂਲ, ਹਲ, ਬ੍ਰਿਸਟਲ, ਮੈਨਚੈਸਟਰ, ਬਲੈਕਪੂਲ, ਬੈਲਫਾਸਟ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ। ਔਰ ਉੱਥੇ ਵੀ ਇੱਕ, ਕਿਉਂਕਿ ਕਿਸੇ ਜਿਹੜਾ ਬ੍ਰਿਟਿਸ਼ ਹੈ, ਪਹਿਲਾਂ ਤਾਂ ਉਹਨੂੰ ਮੁਸਲਮਾਨਾਂ ਨਾਲ ਜੋੜਿਆ ਗਿਆ, ਉਹਨੇ ਇੱਕ ਡਾਂਸ ਕਲਾਸ 'ਚ ਐਂਟਰ ਕਰਕੇ ਜਿਹੜੀਆਂ 3 ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਚਾਕੂ ਦੇ ਨਾਲ ਮਾਰਿਆ। ਔਰ ਇਹ ਗੱਲ ਘੁੰਮ ਗਈ ਕਿ ਜੀ ਇਹ ਇੱਕ ਜਿਹੜਾ ਉੱਥੋਂ ਮਿਡਲ ਈਸਟ 'ਚੋਂ ਆਇਆ ਕੋਈ ਰਿਫਿਊਜੀ ਹੈ, ਉਹਨੇ ਕੀਤਾ, ਔਰ ਗੋਰਿਆਂ ਨੇ ਜਿਹੜੇ ਨੇ ਵੱਡੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਔਰ ਮੁਸਲਮਾਨਾਂ ਦੀਆਂ ਮਸੀਤਾਂ ਤੇ, ਘਰਾਂ ਤੇ, ਆਬਾਦੀਆਂ ਤੇ ਹਮਲੇ, ਔਰ ਉਹ ਵੀ ਬਾਹਰ ਨਿਕਲ ਆਏ। ਔਰ ਆਮੋ ਸਾਹਮਣੇ ਵੀ ਪੁਲਿਸ ਦੇ ਲਈ ਦੋਨਾਂ ਪਾਸਿਆਂ ਨੂੰ ਕੰਟਰੋਲ ਕਰਨਾ ਔਖਾ ਸੀ। ਔਰ ਇਸ ਦੇ ਬਿਹਾਈਂਡ ਇੱਕ ਇੰਗਲਿਸ਼ ਡਿਫੈਂਸ ਲੀਗ ਹੈ ਜਿਹੜੀ 209 'ਚ ਹੋਂਦ 'ਚ ਆਈ ਸੀ, ਜਿਹੜੇ ਐਂਟੀ ਇਮੀਗ੍ਰੈਂਟ ਵੀ ਨੇ, ਐਂਟੀ ਮੁਸਲਿਮ ਵੀ ਨੇ, ਔਰ ਵਾਇਲੈਂਟ ਪ੍ਰੋਟੈਸਟ ਦੇ ਲਈ ਜਾਣੇ ਜਾਂਦੇ ਨੇ। ਪੁਲਿਸ ਵਾਲੇ ਵੀ ਜ਼ਖਮੀ ਨੇ, ਔਰ ਈਵਨ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਆਰਮੀ ਨੂੰ ਵੀ ਸਟੈਂਡ ਬਾਈ ਕਰਨ ਲਈ ਕਿਹਾ, ਕਿਉਂਕਿ ਜਦੋਂ ਅਸੀਂ ਇਸ ਨਫ਼ਰਤ ਦੀ ਗੱਲ ਕਰਦੇ ਤੇ ਜਿਹੜੀ ਨਫ਼ਰਤ ਅੱਜ ਅਸੀਂ ਯੂਕੇ ਦੇ ਵਿੱਚ 12 ਸਾਲ ਬਾਅਦ ਦੇਖ ਰਹੇ ਹਾਂ, ਇਹੀ ਇਸ ਕਿਸਮ ਦੀ ਨਫ਼ਰਤ ਦਾ ਸ਼ਿਕਾਰ, ਕਿਉਂਕਿ ਇਹ ਜਿਹੜੀ ਨਾਜ਼ੀਆਂ ਦੀ ਆਈਡੀਓਲੋਜੀ, ਜਦੋਂ ਅਸੀਂ ਨਾਜ਼ੀ ਜਾਂ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਜਾਂ ਹਿੰਦੂ ਤੋਂ ਵੀ ਵਿਚਾਰਧਾਰਾ ਦੀ ਗੱਲ ਕਰਦੇ, ਕਿਉਂਕਿ ਹਿੰਦੂ ਤੋਂ ਵੀ ਵਿਚਾਰਧਾਰਾ ਵੀ ਨਾਜ਼ੀ ਵਿਚਾਰਧਾਰਾ ਨੂੰ ਪ੍ਰਭਾਵਿਤ ਕਰਦੀ ਹੈ। ਨਾਜ਼ੀਆਂ ਦਾ ਆਰੀਅਨ ਰੇਸ ਦਾ ਕਾਨਸੈਪਟ, ਗੋਰਾ ਵਰਣ ਔਰ ਪੂਰਾ ਨਸਲਵਾਦ ਜਿਹਨੂੰ ਅਸੀਂ ਕਹਿੰਦੇ ਨਸਲਵਾਦ,
ਜਾਂ ਨਾਜ਼ੀਵਾਦ ਇੱਕੋ ਹੀ ਚੀਜ਼ ਹੈ, ਕਿਉਂਕਿ ਨਾਜ਼ੀਆਂ ਨੇ ਇਹੀ ਪ੍ਰਚਾਰਿਆ ਕਿ ਜਿਹੜੀ ਗੋਰੀ ਨਸਲ ਹੈ ਉਹ ਸਭ ਤੋਂ ਉੱਤਮ ਨਸਲ ਹੈ, ਬਾਕੀ ਇਨਫੀਰੀਅਰ ਨੇ, ਸਬਆਰਡੀਨੇਟ ਨੇ। ਔਰ ਇਸ ਸੋਚ ਵਾਲੇ, ਔਰ ਅੱਜ ਜਦੋਂ ਅਸੀਂ ਇਹ ਯੂਕੇ ਦੇ ਹਵਾਲੇ ਨਾਲ ਇਸ ਨਾਜ਼ੀ ਲਾਈਕ ਥਿੰਕਿੰਗ ਦਾ ਰਾਈਜ਼ ਦੇਖਦੇ ਹਾਂ, ਜਾਂ ਭਾਰਤ ਦੇ ਵਿੱਚ ਹਿੰਦੂਤਵਾ ਦੀ ਆਈਡੀਓਲੋਜੀ ਰਾਹੀਂ ਜਿਵੇਂ ਨਸਲਵਾਦ ਹੈ, ਜਾਂ ਯੂਰਪ ਦੇ ਦੂਸਰੀਆਂ ਥਾਵਾਂ 'ਤੇ ਜਿਵੇਂ ਇਟਲੀ ਦੇ ਵਿੱਚ ਜਿਹੜੀ ਬਣੀ ਹੈ, ਜਾਂ ਫਰਾਂਸ 'ਚ ਆਲਮੋਸਟ ਇਹ ਨਾਜ਼ੀਵਾਦੀ ਜਿਹੜੇ ਨੇ ਉਹ ਨੇੜੇ ਤੇੜੇ ਪਹੁੰਚ ਗਏ ਸੀ ਉਸ ਪਾਵਰ ਦੇ, ਜਦੋਂ ਕਿ ਲੈਫਟਿਸਟ ਤਰ੍ਹਾਂ ਇਕੱਠੀਆਂ ਹੋਈਆਂ। ਤੇ ਫਿਰ ਇਹ, ਕਿਉਂਕਿ ਅੱਜ ਜਦੋਂ ਅਸੀਂ ਸੰਸਾਰ ਨੂੰ ਗਲੋਬਲ ਵਿਲੇਜ ਕਹਿੰਦੇ ਹਾਂ, 8 ਬਿਲੀਅਨ ਲੋਕਾਂ ਦੀ ਕਿਸਮਤ ਇੱਕ ਦੂਜੇ ਨਾਲ ਜੁੜੀ ਹੋਈ ਹੈ, ਤੇ ਇਹਨਾਂ ਅਸੀਂ ਆਈਸੋਲੇਸ਼ਨ ਨਹੀਂ ਕਰ ਸਕਦੇ ਕਿ ਜੀ ਅਸੀਂ ਆਪਣੇ ਸਿੱਖਾਂ ਦੀ ਗੱਲ ਕਰੀਏ, ਅਸੀਂ ਹਿੱਸਾ ਹੈ ਸਮਾਜ ਦਾ। ਔਰ ਇਹੀ ਮੈਸੇਜ ਜਿਹੜਾ ਸਰ ਜਤਿੰਦਰ ਸਿੰਘ ਹੋਰਾਂ ਨੇ ਵੀ ਦਿੱਤਾ ਹੈ ਕਿ ਵੀ ਅਸੀਂ ਜਦੋਂ ਜਿਸ ਸਿਸਟਮ ਦੇ ਵਿੱਚ ਹੈ, ਇੱਕ ਪਾਸਾ ਤਾਂ ਇਹ ਹੈ ਕਿ ਵੀ ਅਸੀਂ ਵਿਦਨ ਦਾ ਲੀਗਲ ਪੈਰਾਮੀਟਰ ਆਪਣੀ ਲੜਾਈ ਲੜਨੀ ਹੈ, ਉਹਦੇ 'ਚ ਸਿਸਟਮ ਸਾਨੂੰ ਸਪੋਰਟ ਕਰਦਾ ਹੈ, ਕਿਉਂਕਿ ਇਸ ਘਟਨਾ ਤੋਂ ਬਾਅਦ ਵੀ ਜਿਹੜੀ ਵਿਸਕੌਨਸਨ ਦੀ ਹੁੰਦੀ ਆ ਓਕ ਕ੍ਰੀਕ ਦੀ, ਜਿਵੇਂ ਅਮਰੀਕਨ ਸਟੇਟ ਸਿੱਖਾਂ ਦੇ ਹੱਕ 'ਚ ਨਿਤਰੀ, ਵਾਈਟ ਹਾਊਸ ਤੋਂ ਲੈ ਕੇ ਕਾਮਨ ਅਮਰੀਕਨ ਤੱਕ, ਔਰ ਉਹਦਾ ਸਾਰੇ ਚੈਨਲ ਉੱਥੇ ਪਹੁੰਚ ਗਏ, ਵੱਡੇ ਵੱਡੇ ABC, MSNBC, CNN ਜਾਂ ਦੂਜੇ। ਦੂਸਰਾ ਪਾਰਟ ਸੀ ਜਿਵੇਂ ਓਕ ਕ੍ਰੀਕ ਦੀ ਸੰਗਤ ਨੇ ਔਰ ਲੋਕਲ ਸਿੱਖਾਂ ਨੇ ਉਸ ਸਾਰੇ ਇੰਨੀ ਵੱਡੀ ਟ੍ਰੈਜਡੀ, 6 ਲਾਸ਼ਾਂ ਪਈਆਂ ਨੇ, ਔਰ ਉਸ ਤੋਂ ਬਾਅਦ ਜੋ ਚੱਲ ਰਿਹਾ, ਪਰ ਜਿਵੇਂ ਉਹਨਾਂ ਨੇ ਗ੍ਰੇਸਫੁਲੀ ਹੈਂਡਲ ਕੀਤਾ, ਉਹ ਸੀ ਸਿੱਖੀ ਦਾ ਮੈਸੇਜ ਆਣਾ। ਇੱਕ ਨੇ ਵੀ ਨਫ਼ਰਤ ਦਾ, ਉਹਨਾਂ ਨੇ ਕਿਹਾ ਜੀ ਠੀਕ ਹੈ, ਇਸ ਦੇ ਦਿਮਾਗ 'ਚ ਸੀ ਅਸੀਂ ਸਭ ਨੂੰ ਪਿਆਰ ਕਰਨ ਵਾਲੇ ਹਾਂ, ਔਰ ਉਹ ਇੱਕਦਮ ਲੰਗਰ ਵੀ ਉੱਥੇ ਚਾਲੂ। ਔਰ ਜਿਹੜੇ ਅਮਰੀਕਨ ਹੁਣ ਜਦੋਂ ਮੋਰਨਿੰਗ ਹੁੰਦੀ ਹੈ ਜਾਂ ਜਿਹਨੂੰ ਸ਼ੋਕ ਕਹਿੰਦੇ ਨੇ, ਇਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਸਭ ਨੂੰ ਫੀਡ ਕਰ ਰਹੇ ਨੇ, ਅੰਦਰ ਵੀ ਇਹ ਇਹਨਾਂ ਦੇ ਗੁਰਦੁਆਰੇ ਇਹੋ ਜਿਹਾ ਤਾਂ ਕੋਈ ਹੈ ਨਹੀਂ ਜਿਹੜਾ ਇਬਾਦਤ ਦਾ ਥਾਂ ਜਿੱਥੇ ਇੰਨੀ ਵੈਲਕਮਿੰਗ। ਔਰ ਫਿਰ ਕਈ ਦਿਨ, ਕਈ ਹਫ਼ਤੇ ਫਿਰ ਜਦੋਂ ਉਹਨਾਂ ਦੀ ਅੰਤਮ ਅਰਦਾਸ ਵੀ ਹੋਈ, ਸੰਸਕਾਰ ਅੰਤਮ ਅਰਦਾਸ, ਜਿਵੇਂ ਸਟੇਟ ਲੈਵਲ ਦੇ ਉੱਤੇ ਉਹਨਾਂ ਨੂੰ ਆਨਰ ਦਿੱਤਾ ਗਿਆ, ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਮੈਂ ਤਾਂ ਉਸੇ ਸ਼ਾਮ ਹੀ ਆਲਮੋਸਟ ਪਹੁੰਚ ਗਏ, ਔਰ ਅਗਲੇ ਦਿਨਾਂ ਦੇ ਵਿੱਚ ਉੱਥੇ ਹੀ ਰਹੇ। ਬਾਅਦ ਦੇ ਵਿੱਚ ਉਹ ਸਾਰੇ 'ਚ ਗੁਰਦੁਆਰੇ 'ਚ ਵੀ ਮੈਂ ਐਡਰੈਸ ਕੀਤਾ, ਓਕ ਕ੍ਰੀਕ ਵਿਸਕੌਨਸਨ ਵਾਲੇ 'ਚ। ਔਰ ਜਿਸ ਲੈਵਲ ਦੇ ਉੱਤੇ ਅਮਰੀਕਨਾਂ ਨੇ, ਔਰ ਉਹਨਾਂ ਦਿਨਾਂ ਦੇ ਵਿੱਚ ਟਰੈਵਲ ਕਰਦੇ ਆ, ਜਿੱਥੇ ਵੀ ਮੈਂ ਕਿਤੇ 에ਅਰਪੋਰਟ ਤੇ ਹੋਣਾ, ਕਿੰਨਿਆਂ ਨੇ ਆ ਕੇ ਕਹਿਣਾ ਵੀ ਫੀਲ ਵੈਰੀ ਸੌਰੀ ਫॉर ਵਟ ਹੈਪਨ ਟੂ ਯੂਰ ਪੀਪਲ। ਔਰ ਕਿਉਂਕਿ ਮੇਨ ਸਟ੍ਰੀਮ ਮੀਡੀਆ ਨੇ ਵੀ ਆ ਕੇ ਦੱਸਿਆ ਕਿ ਵੀ ਇਹ ਹੈ ਜਿਹੜਾ ਧਰਮ ਜਿਹਦੇ 'ਚ ਕੋਈ ਨਫ਼ਰਤ ਦੀ ਥਾਂ ਨਹੀਂ ਹੈ। ਔਰ ਉਸ ਤੋਂ ਬਾਅਦ ਤਾਂ ਬਹੁਤ ਕੁਝ ਜਿਹੜਾ ਬਦਲਿਆ ਇਹਨਾਂ ਇਹ ਸਾਰੇ ਦੌਰ ਦੇ ਵਿੱਚ। ਹੁਣ ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ ਕਿ ਵੀ ਇਹ ਤਾਂ ਨਸਲਵਾਦ ਇੱਥੇ ਸੀ, ਜਦੋਂ ਅਸੀਂ ਇਹਨਾਂ 12 ਵਰ੍ਹਿਆਂ ਦੀ ਜਰਨੀ ਦੀ ਗੱਲ ਕਰਦੇ ਹਾਂ, ਤੇ ਫਿਰ ਵਿਸਕੌਨਸਨ ਤੋਂ ਟਰਾਂਸਨੈਸ਼ਨਲ ਡਿਪਰੈਸ਼ਨ ਤੱਕ, ਕਿ ਵੀ ਅੱਜ ਵੀ ਉਹੀ ਅਮਰੀਕਨ ਜਿਹੜਾ ਜਦੋਂ ਉਹ ਦੇਖਦੇ ਨੇ ਕਿ ਜੀ ਜਿਹੜਾ ਉਹ ਕਿਵੇਂ ਈਵਨ ਔਨ ਅਮਰੀਕਨ ਸੋਇਲ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੇ ਲਈ ਉਹਨਾਂ ਨੇ ਇੰਡੀਆ ਟਰਾਂਸਨੈਸ਼ਨਲ ਡਿਪਰੈਸ਼ਨ ਕਰ ਰਿਹਾ ਸੀ। ਔਰ ਉਹਦੇ 'ਚ ਵੀ ਮੈਂ ਸਮਝਦਾ ਵੀ ਮੀਡੀਆ ਦੀ ਬਹੁਤ ਪੋਜ਼ਿਟਿਵਿਟੀ ਹੈ ਕਿ ਉਹਨਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ, ਤੇ ਕਿੰਨੇ ਤੁਹਾਨੂੰ ਅੱਜ ਜਾਣਦੇ ਨੇ ਇਸ ਕਰਕੇ ਹਮਦਰਦੀ ਕਰਨਗੇ ਆ ਕੇ ਕਿ ਵੀ ਨੋ ਕਿ ਵਟ ਇੰਡੀਆ ਇਜ਼ ਡੂਇੰਗ ਟੂ ਦਾ ਸਿੱਖ। ਹੁਣ ਇਹ ਸਾਰੀਆਂ ਪ੍ਰੋਬਲਮਸ ਨੇ, ਉਹ ਰਹਿਣਗੀਆਂ ਵੀ, ਕਿਉਂਕਿ ਜਦੋਂ ਵੀ ਤੁਸੀਂ ਇੱਕ ਯੂਨੀਕ ਆਪਣੀ ਆਈਡੈਂਟਿਟੀ ਦੇ ਨਾਲ, ਆਪਣੇ ਉਸ ਮਾਣ ਦੇ ਨਾਲ ਕਰੋਗੇ। ਹੁਣ ਇਹਦੇ ਹੱਲ ਕੀ ਨੇ? ਜਿਵੇਂ ਮੈਂ ਕਿਹਾ ਕਿ ਵੀ ਇੱਕ ਪਾਸੇ ਤਾਂ ਉਸ ਸਿਸਟਮ 'ਚ ਤਾਂ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਪਾਰਟ, ਲੇਕਿਨ ਜਿਵੇਂ ਮੈਂ ਇੱਕ ਵਾਰ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜੇਮਸ ਬੇਕਰ ਉਹ ਸੈਕਟਰੀ ਆਫ ਸਟੇਟ ਸੀ ਸੀਨੀਅਰ ਬੁਸ਼ ਦੇ ਵੇਲੇ, ਔਰ ਉਹਨਾਂ ਦੇ ਇੱਕ ਲੰਚ ਦੇ ਉੱਤੇ, ਅਰਲੀਅਰ 20-25 ਸਾਲ ਪੁਰਾਣੀ ਗੱਲ ਹੈ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸਾਡੇ ਨਾਲ ਇਹ ਹੋ ਰਿਹਾ ਹੈ, ਇੰਡੀਆ 'ਚ ਇਹ ਹੋ ਰਿਹਾ ਹੈ, ਔਰ ਦੂਸਰਾ ਕੋਈ ਸੁਣਨ ਨੂੰ ਕੋਈ ਤਿਆਰ ਨਹੀਂ। ਤਾਂ ਉਹਨਾਂ ਨੇ ਕਿਹਾ ਕਿ ਵੀ ਦੇਖੋ, ਮੁਸਲਮਾਨਾਂ ਦੇ ਅਗੇਂਸਟ ਇੱਕ ਬਾਇਸ ਹੈ, ਉਹ ਇਸ ਸੁਸਾਇਟੀ 'ਚ ਹੈ, ਉਹਦੇ 'ਚ ਇੱਕ ਹਿਸਟਰੀ ਹੈ ਜਿਹੜੀ 1400 ਸਾਲ ਪਹਿਲਾਂ ਤੱਕ ਚਲੀ ਜਾਂਦੀ ਹੈ। ਕਰੂਸੇਡਸ ਦੀ ਹਿਸਟਰੀ ਦਾ ਉਹਨੇ ਪੁਆਇੰਟਡ ਜਿਹਾ ਰੈਫਰੈਂਸ ਦਿੱਤਾ। ਉਹਨੇ ਕਿਹਾ ਵੀ ਸਿੱਖਾਂ ਬਾਰੇ ਕੋਈ ਬਾਇਸ ਨਹੀਂ ਹੈ, ਇਗਨੋਰੈਂਸ ਹੈ। ਸੋ ਤੁਹਾਡੇ ਲਈ ਬੈਸਟ ਇਹ ਹੈ ਕਿ ਵੀ ਤੁਸੀਂ ਮੇਨ ਸਟ੍ਰੀਮ ਸੁਸਾਇਟੀ 'ਚ ਜਾ ਕੇ ਉਹਨਾਂ ਦੇ ਨਾਲ ਜਿਹੜਾ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਵੀ ਕਰੋ, ਆਪਣੇ ਆਪ ਦੀਆਂ ਆਪਣੀਆਂ ਸਮੱਸਿਆਵਾਂ ਵੀ ਦੱਸੋ,
ਔਰ ਕਿਉਂਕਿ ਉਹ ਜਾਣੂ ਸੀ, ਉਹਨੇ ਕਿਹਾ ਜੀ ਜਿਹੜਾ ਸਿੱਖਾਂ ਦਾ ਵੈਲਿਊ ਸਿਸਟਮ ਹੈ ਉਹ ਤਾਂ ਬਿਲਕੁਲ ਪੈਰਲਲ ਰਨ ਕਰਦਾ ਹੈ ਸਾਡੇ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਬੜਾ ਇੰਪੋਰਟੈਂਟ ਹੈ ਕਿ ਅਸੀਂ ਸਿਸਟਮ ਦੇ ਵਿੱਚ, ਔਰ ਉਹਦੇ ਚ ਬੈਸਟ ਪਾਰਟ ਹੈ ਐਜੂਕੇਸ਼ਨ। ਬਿਲਕੁਲ। ਹੁਣ ਜਿਵੇਂ ਬੱਚੀ ਪ੍ਰੀਤ ਕੌਰ ਜਿਸ ਲੈਵਲ ਤੱਕ ਉਹ ਪਹੁੰਚੀ ਹੈ, ਹੁਣ ਇਹੀ ਹੈ ਕਿ ਵੀ ਤੁਸੀਂ ਹਰ ਫੀਲਡ ਨੂੰ ਚੁਣੋ, ਡਾਕਟਰਸ, ਇੰਜੀਨੀਅਰ, ਜਰਨਲਿਸਟ, ਪੋਲੀਟੀਕਲ ਸਾਇੰਟਿਸਟ, ਹਰ ਫੀਲਡ ਦੇ ਵਿੱਚ ਜਿਹੜਾ ਹੈ। ਜਦੋਂ ਤੁਸੀਂ ਸਪੋਰਟਸ, ਹੁਣ ਜੇ ਸਪੋਰਟਸ ਦੇ ਐਂਗਲ ਤੋਂ ਇੱਕ ਅੱਧਾ ਸਿੱਖ ਐਕਸੈਲ ਕਰੇ ਸਿੱਖੀ ਸਰੂਪ ਦੇ ਨਾਲ ਉਹ ਅਮਰੀਕਾ ਦੇ, ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈ ਕਿ ਵੀ ਅਸੀਂ ਕੌਣ ਹੈ ਜਾਂ ਅਸੀਂ ਕੀ ਹੈ। ਔਰ ਉਹ ਸਾਡਾ ਵਰਤਾਰਾ ਜਿੱਥੇ ਵੀ ਹੋਏਗਾ, ਜਿੱਥੇ ਸਿੱਖ ਹੋਏਗਾ, ਉਹ ਜੈਨਰਸ ਵੀ ਹੈ, ਉਹ ਵਾਰਮ ਵੀ ਹੈ, ਉਹ ਗਿਵਿੰਗ ਮਾਈਂਡਸੈਟ ਵਾਲਾ ਹੈ, ਔਰ ਉਸ ਦੇ ਅੰਦਰ ਇੱਕ ਆਪਣੇ ਕਿਸਮ ਦਾ ਕੌਨਫੀਡੈਂਸ ਵੀ ਹੈ। ਸੋ ਇਹ ਬੜਾ ਇੰਪੋਰਟੈਂਟ ਹੈ ਕਿ ਜਦੋਂ ਅੱਜ ਅਸੀਂ 12 ਵਰ੍ਹਿਆਂ ਬਾਅਦ ਯਾਦ ਕਰ ਰਹੇ ਹਾਂ ਆਪਣੇ ਇਹਨਾਂ 6 ਸ਼ਹੀਦਾਂ ਨੂੰ, ਤੇ ਉੱਥੇ ਨਾਲ ਦੀ ਨਾਲ ਅਸੀਂ ਇਹ ਵੀ ਦੇਖੀਏ ਕਿ ਭਾਈ ਇਸ ਸਿਸਟਮ ਦੇ ਨਾਲ, ਔਰ ਇਹ ਸਾਡਾ ਬਣਦਾ ਵੀ ਹੈ। ਔਰ ਹੁਣ ਜਦੋਂ ਤੋਂ ਦਰਵਾਜ਼ੇ ਖੁੱਲ੍ਹੇ ਨੇ ਕਿ ਅਮਰੀਕਾ 'ਚ ਸਿੱਖੀ ਸਰੂਪ ਨਾਲ ਫੌਜ ਸਰਵ ਕੀਤਾ ਜਾ ਸਕਦਾ ਹੈ, ਬਹੁਤ ਸਾਰੇ ਯੰਗ ਮੈਨ ਨੇ ਇਸ ਪਾਸੇ ਆਏ ਨੇ, ਫੈਡਰਲ ਜੌਬਸ ਦੇ ਵਿੱਚ ਸਾਡੇ ਬੰਦੇ ਨੇ। ਔਰ ਇੱਥੇ ਕਿੰਨੀ ਸਟਰਗਲ, ਇੱਕ ਜ਼ਮਾਨੇ 'ਚ ਪੋਸਟ ਆਫਿਸ 'ਚ ਤੁਸੀਂ ਸਿੱਖੀ ਸਰੂਪ ਦੇ ਨਾਲ ਨਹੀਂ ਸੀ ਸਰਵ ਕਰ ਸਕਦੇ, ਅੱਜ ਕਿੰਨੀ ਵੱਡੀ ਗਿਣਤੀ ਜਿਹੜੇ ਨੇ ਸਾਡੇ ਪੋਸਟ ਆਫਿਸ ਸਰਵ। ਕੋਈ ਐਸਾ ਫੀਲਡ ਨਹੀਂ ਹੈ, ਡਾਕਟਰਸ, ਇੰਜੀਨੀਅਰਸ ਤਾਂ ਹੈ ਹੀ ਨੇ। ਸੋ ਅਸੀਂ ਸਮਝਦੇ ਹਾਂ ਕਿ ਅੱਜ ਜਿੱਥੇ ਅਸੀਂ ਇਸ ਪ੍ਰੋਗਰਾਮ ਨੂੰ ਉਹਨਾਂ ਸ਼ਹੀਦਾਂ ਦੇ ਨਾਂ ਸਮਰਪਣ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਗੁਰਦੁਆਰੇ ਦੀ ਹਦੂਦ ਦੇ ਵਿੱਚ ਸ਼ਹਾਦਤ ਦੇ ਕੇ ਜਿਹੜੀ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖੀ ਵੈਲਿਊਜ਼, ਔਰ ਕਿ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਇਹ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਭਾਈ ਅਸੀਂ ਉਹਨਾਂ ਨੂੰ ਯਾਦ ਕਰੀਏ। ਔਰ ਸਾਡੇ ਜਦੋਂ ਅਸੀਂ ਭਵਿੱਖ ਦੇ ਆਪਣੇ ਮਾਰਚ ਦੀ ਗੱਲ ਕਰਦੇ ਹਾਂ, ਸਿੱਖ ਕੌਮ ਦੀ 35 ਮਿਲੀਅਨ ਸਿੱਖ ਨੇਸ਼ਨ ਦੀ ਹੋਣੀ, ਇਹ ਵੀ ਜਿਵੇਂ ਜੇ ਦੁਨੀਆ ਭਰ 'ਚ ਬਾਬੇ ਨਾਨਕ ਦੇ ਲਫ਼ਜ਼ਾਂ ਨੇ ਉਜੜ ਜਾਓ ਖਿਲਾਰਿਆ, ਤੇ ਇਹ ਦੁਨੀਆ 'ਚ ਖਿਲਰ ਕੇ ਵੀ ਉਸ ਖੁਸ਼ਬੂ ਨੂੰ ਵੰਡਣੇ। ਔਰ ਉਸ ਦੇ ਲਈ ਜਦੋਂ ਅਸੀਂ ਆਪਣੇ ਬੱਚਿਆਂ 'ਚ ਪ੍ਰਾਈਡ ਭਰੀਏ ਕਿ ਉਹਨਾਂ ਨੂੰ ਕਿਉਂ ਉਹਨਾਂ ਨੇ ਸਿੱਖੀ ਸਰੂਪ 'ਚ ਹੋਣਾ, ਸਿੱਖ ਹੋਣ ਦਾ ਪ੍ਰਾਈਡ ਕੀ ਹੈ। ਔਰ ਇਹ ਸਾਰੇ ਦੇ ਚਲਦੇ ਹਾਂ ਅਸੀਂ ਇੱਕ ਵਾਰ ਫੇਰ ਜਿੱਥੇ ਸਰ ਜਤਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸ਼ਹੀਦਾਂ ਦੀ ਯਾਦ ਨੂੰ ਵੀ ਅੱਜ ਦਾ ਪ੍ਰੋਗਰਾਮ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।